पिंड मेरे कविता जमदी है, महक मुस्कनी मिट्टी दा मोह मेहनत मुड़का, रूप रंग कणकां ते कुड़ियां, चहक चाननी अथरू बिच आकाश उतरिया, कंडियां दे लंगारां बिच वहणां दी चांदी, अग निग रोसे दी ठंडक, बेदलील विश्वास अनेकां, बेमिसाल ए पिंड धरत दे हर पिंड वर्गा, युगां रही उड़ीक इनू भी किसे कलम दी, परस अनेकां कलमां भी कद भुखां मरियां, मोह दी तृप्ति कदों होई है, एक नोक ते सारी सुंदरता कद सिमट सकी है, पिंड मेरे कविता जमदी है, पिंड मेरे कविता जमदी है। ਦੀ ਕਹਾਣੀ ਇਹ ਹੈ ਕਿ ਸੁਰਜੀਤ ਰਾਮਪੁਰੀ ਔਰ ਇੱਕ ਦੋ ਹੋਰ ਸ਼ਾਇਰ ਮੈਥੋਂ ਪਹਿਲਾਂ ਲਿਖਦੇ ਸੀ, ਮੈਥੋਂ ਸਾਲ 2 ਸਾਲ ਵੱਡੇ ਸੀ। ਪਹਿਲਾਂ ਉਹ ਕਵੀਸ਼ਰੀ ਕਰਦੇ ਹੁੰਦੇ ਸੀ, ਭਾਈ ਤਾਰੂ ਸਿੰਘ ਦੀ ਕਵੀਸ਼ਰੀ ਗੁਰਦੁਆਰੇ ਜਾ ਕੇ ਗਾਉਣੀ, ਢੱਡ ਨਾਲ ਵੀ ਗਾਉਣੀ, ਤੇ ਮੈਨੂੰ ਬੜਾ ਸੋਹਣਾ ਲੱਗਣਾ ਉਹ। ਤੇ ਉੱਥੇ ਗੁਰਦੁਆਰੇ ਕਵੀਸ਼ਰ ਆਉਣੇ, ਕਰਨੈਲ ਸਿੰਘ ਕਵੀਸ਼ਰ ਨੇ ਆਉਣਾ, ਹੋਰ ਵੱਡੇ ਵੱਡੇ ਪੰਜਾਬ ਦੇ ਗਾਉਣ ਵਾਲੇ ਗਿਆਨੀ ਆਪਣੇ ਸਮੁੰਦਰ ਸਿੰਘ ਰਾਗੀ ਹੋਰੀ, ਤੇ ਮੇਰੇ ਉੱਥੇ ਆਪਣੇ ਗੁਰਦੁਆਰੇ ਦਸਮ ਪਾਤਸ਼ਾਹ ਦਾ ਗੁਰਦੁਆਰਾ ਹੈ, ਗੁਰਦੁਆਰਾ ਰੇਰੂ ਸਾਹਿਬ, ਉੱਥੇ ਸਰਦਾਰ ਸੋਹਣ ਸਿੰਘ ਜਿਹੜੇ ਉਸਤਾਦ ਸਿਆਸ ਖਾਨ ਦੇ ਸ਼ਾਗਿਰਦ ਨੇ, ਉਹਨਾਂ ਦਾ ਬਚਪਨ ਰਾਮਪੁਰ 'ਚ ਗੁਜ਼ਰਿਆ। ਅੱਛਾ, ਉਸ ਤੋਂ ਬਿਨਾਂ ਮੇਰਾ ਜਿਹੜਾ ਘਰ ਹੈ ਉਹ ਮੇਰਾ ਘਰ ਕਾਜ਼ੀ ਵਾਲੀ ਗਲੀ 'ਚ ਸੀ। ਮੇਰਾ ਘਰ ਔਰ ਕਾਜ਼ੀ ਦਾ ਘਰ ਇੱਕੋ ਹੀ ਗਲੀ 'ਚ ਹੈ, ਦੋਹਾਂ ਸਿਰਿਆਂ 'ਤੇ। ਔਰ ਉਹਦੀ ਘਰਵਾਲੀ ਫੱਤੋ ਨੂੰ ਮੈਂ ਮਾਸੀ ਕਹਿੰਦਾ ਸੀ, ਕਿਉਂਕਿ ਉਹ ਮੇਰੀ ਮਾਂ ਦੇ ਔਰ ਉਹਦੇ ਪੇਕੇ ਇੱਕੋ ਥਾਂ ਡੇਲੋਂ ਸੀ। ਉਹਨਾਂ ਨੇ ਕਵਾਲੀਆਂ ਕਰਾਉਣੀਆਂ ਤਾਂ ਮੈਂ ਕਵਾਲੀਆਂ ਸੁਣਨ ਮਸੀਤ 'ਚ ਜਾਣਾ, ਤੇ ਮੈਨੂੰ ਬੜਾ ਚੰਗਾ ਲੱਗਣਾ। ਮੈਨੂੰ ਉਦੋਂ ਤੋਂ ਕੰਨ ਰਸ ਪੈ ਗਿਆ। ਫਿਰ ਮੈਂ ਗੁਰਦੁਆਰੇ ਜਾਣਾ, ਰਾਤ ਨੂੰ ਕਹਿਣਾ ਵੀ ਮੈਂ ਰਾਤ ਨੂੰ ਆ ਜਾਊਂਗਾ 10-11 ਵਜੇ, ਪਰ ਰਾਤ ਨੂੰ ਮੈਨੂੰ ਲੱਗਣਾ ਹੁਣ ਕਰਨੈਲ ਸਿੰਘ ਨੇ ਲੱਗਣਾ, ਉਦੋਂ ਪਿੱਛੋਂ ਸੰਗੀਤ ਦਰਬਾਰ ਹੋਣਾ, ਮੇਰਾ ਜੀ ਨਾ ਕਰਨਾ ਉੱਥੋਂ ਉੱਠਣਾ, ਤੇ ਮੈਂ ਤੜਕੇ 3-4 ਵਜੇ ਤਾਈਂ ਉੱਥੇ ਬੈਠੇ ਰਹਿਣਾ, ਪਾਲਾ ਲੱਗਦਾ ਰਹਿਣਾ। ਪਰ ਗਰਮੀ ਜਿਹੜੀ ਸੀ, ਉਹ ਸੰਗੀਤ ਦੀ ਗਰਮੀ ਜਿਹੜੀ ਹੈ ਉਹਦੇ ਨਾਲ ਬੈਠੇ ਰਹਿਣਾ। ਤੇ ਨਾਲ ਹੀ ਸੀ ਵੀ ਦੋਸਤ ਹੁੰਦੇ ਸੀ, ਤੇ ਜਾ ਕੇ ਲੰਗਰ 'ਚੋਂ ਚਾਹ ਵੀ ਪੀ ਆਉਣੀ, ਤੇ ਉਹਨਾਂ ਨਾਲ ਗੱਲਾਂ ਚੁਗਲੀਆਂ ਵੀ ਕਰੀ ਜਾਣੀਆਂ ਦੋਸਤਾਂ ਨੇ। ਤੇ ਫਿਰ ਸਵੇਰੇ ਇੱਕ ਵਾਰੀ ਮੇਰੇ ਬਜ਼ੁਰਗ ਨੂੰ ਬੜਾ ਗੁੱਸਾ ਆਇਆ, ਤਾਂ ਉਹਨੇ 10 ਵਜੇ ਆ ਕੇ ਮੈਨੂੰ ਫੜ ਲਿਆ ਗੁਰਦੁਆਰਿਓਂ, ਤੇ ਮੈਂ ਅਜੇ ਜਾਣ ਨੂੰ ਤਿਆਰ ਹੀ ਹੋਇਆ ਸੀ, ਤਾਂ ਉਹ ਆ ਗਿਆ। ਤਾਂ ਉਹਨੇ ਨਾ ਕੁਛ ਨਹੀਂ ਸੋਚਿਆ, ਤੇ ਮੈਂ ਬਾੜ ਦੇ ਕੋਲ ਸੀ ਤੁਰਿਆ ਜਾਂਦਾ ਸੀ, ਮੈਂ ਕਿਹਾ ਮੈਂ ਘਰ ਨੂੰ ਹੀ ਆਉਂਦਾ ਸੀ, ਉਹਨੇ ਐਸਾ ਮੈਨੂੰ ਮਾਰਿਆ, ਬਾੜ 'ਚ ਸਿੱਟਤਾ ਉਹ। ਪਰ ਮੈਨੂੰ ਇਹ ਲੱਗਿਆ ਵੀ ਮੈਂ ਸੰਗੀਤ ਤਾਂ ਮੈਨੂੰ ਸੁਣਨਾ ਹੀ ਚਾਹੀਦਾ, ਚਾਹੇ ਆ ਮਾਰ ਇੱਕ ਅੱਧੀ ਵਾਰੀ ਪੈ ਜਾਵੇ ਕੋਈ ਗੱਲ ਨਹੀਂ, ਮੈਨੂੰ ਕਿਹੜਾ ਰੋਜ਼ ਪੈਂਦੀ ਹੈ। ਸੋ ਉਸ ਕਰਕੇ ਉਦੋਂ ਬਾਅਦ ਜਦੋਂ ਸੁਰਜੀਤ ਨੇ ਨਜ਼ਮਾਂ ਪੜ੍ਹਨੀਆਂ ਮੈਨੂੰ ਬੜਾ ਚੰਗਾ ਲੱਗਣਾ। ਤਾਂ ਮੈਂ ਸੁਰਜੀਤ ਨੂੰ ਪੁੱਛਿਆ ਵੀ ਉਹ ਸੁਰਜੀਤ ਤੁਸੀਂ ਨਜ਼ਮਾਂ ਕਿਵੇਂ ਲਿਖਦਾ ਹੁੰਦਾ? ਤਾਂ ਮੈਨੂੰ ਕਹਿੰਦਾ ਐਵੇਂ ਥੋੜ੍ਹਾ ਲਿਖ ਹੋ ਜਾਂਦੀ ਹੈ, ਇਹ ਤਾਂ ਮੁਹੱਬਤ ਦਾ ਚੱਕਰ ਹੈ, ਤੂੰ ਆਪਣਾ ਇਹ ਤਾਂ ਸਾਡੀ ਪਿਆਰ ਦੀ ਗੱਲਬਾਤ ਹੈ। ਮੈਂ ਕਿਹਾ ਵੀ ਇਹ ਕੰਮ ਤਾਂ ਮੈਂ ਨਹੀਂ ਕੀਤਾ, ਕਿ ਮੈਂ ਤਾਂ ਡਰਾਕੜ ਬੜਾ ਵੀ ਇਸ ਮਾਮਲੇ 'ਚ, ਵੀ ਮੈਨੂੰ ਤਾਂ ਦਾਜ ਹੈ ਨਹੀਂ ਆਉਂਦਾ ਇਹਦਾ ਗੱਲ। ਤਾਂ ਮੈਨੂੰ ਉਹ ਕਹਿੰਦਾ ਇਹ ਕੋਈ ਨਹੀਂ ਗੱਲ ਹੁੰਦੀ, ਪਹਿਲਾਂ ਦੇਖ ਇਸ ਉਮਰ 'ਚ ਤਾਂ ਇਹ ਕੰਮ ਹੁੰਦਾ ਹੀ ਆ। ਕਹਿੰਦਾ ਤੂੰ ਐਂ ਕਰ ਵੀ ਆਪਣੀ ਦੇਖ ਲੈ, ਵੀ ਮੈਂ ਤਾਂ ਇੱਕ ਨਹੀਂ ਲਿਖਦਾ, ਵੀ ਸਾਡਾ ਪਹਿਲਾਂ ਪ੍ਰੇਮ ਹੁੰਦਾ, ਫਿਰ ਵਿਛੋੜਾ ਪੈ ਜਾਂਦਾ, ਫਿਰ ਗੀਤ ਲਿਖਦਾ ਬੰਦਾ।
तो मैं की कीता, मैं सोच लिया ऊँई भी सो, मैं क्या साला कल्प लो भी प्यार हो गया, फिर सोच लो पिछोड़ा पै गया। तो मैं अपना गीत लिखता है जी। तो बड़े सादा जिहा एक गीत, मैनू दो बोली ਉਹਦੇ याद ने कि प्रीतम तू किन्नी प्यारी है, जो चंदा चंद चकोर नूं है, ते काला बदल मोर नूं है, ते नेरा डाकू चोर नूं है। ये नहीं सोचा भी ये किधर जाती है गल, पर चोर मोर जोड़ता। तो अपनी गीत सुनाता उन्होंने जाके, तो उन्हें क्या वाह भी वाह कमाल है। यही होया जो उन्हें बाबा करती ज्यादा, मैं सारा रोज वह जा लिखन लग गया ऊट पटांग। तो रोज जाके ऊट पटांग सुधीर नूं सुनाउणा, उन्हें बाबा कर देनी, अपना काम तुर पिया। तो मैं सुधीर नूं इसे करके अपना लंगोटिया भी लिखिया ते अपना उस्ताद भी लिखिया। हालांकि मैं उहदे कोलों सलाह कदे नहीं लई, पर बाबा उहदे कोलों लई, जिहड़ी असली उस्तादी उहदी यही सी। फिर स्कूल च भेजण लग गए, तो फिर अपना हुशियार हो गया। हुशियार होने फिर चंगा जी पढ़दा रहा, नेक बंदा इहो जिहा जम्मिया, ते किसे नूं अपना कहना नहीं कुछ, आप चाहे मार खानी है, चाहे रोटी खोल जो, कोई ਇਹਦਾ पानी लै जो, ਇਹਨੇ नहीं किसी नूं कुछ कहना। फिर जी जसपाली लग गई। जसपाली ये बाणी पढ़ते होंदे थे, पहला जगी साहिब दा इन्हां ने पाठ करना, नहाउणा धोना, नहाउणा तो प्यो तो ਇਹਦਾ रोज नहाउंदा सी ਇਹਨੂੰ। जद ये अपने फरी उड़न लग गए, फिर जी अपना कविता पढ़न लग गए। है जी, कविता पढ़न लग गए। मैनू तो बहुत खुशी हुई जी, मैं तो 2 मंजिया ते तीजा गुरु ते मसा लिया, और मंजिया भी इन्ना चंगा मिलिया मैनू, देवता पुत मिलिया है ਜਾਂ मिलने औखे संतां दे प्रताप नाल मिले। फिर एक कविता पढ़न लग गए, जानी ਇਹਦਾ ਪਿਓ कहती तू इस पासे ना पाए, भाई तू कविता ना पढ़िया कर, तू अपने होर काम करनी चल, गुरु दे घर दी तू सेवा करया कर। मैं हुण भी ਇਹਨੂੰ कहन लग जानी है, भाई कोई गुरु की निंदा करी जावे तू नहीं करनी, उतों मिले हैं तू। हाँ जी, बई किसी की निंदा नहीं करनी। बस ये फिर है कि ठीक है, सतवचन दे भागी ने हुण ये कविता भी पढ़ गए, लिखारी ने। जद ये का 4 बंदे होंदे, मैं बहुत खुश हुंदी। 1946 कविता लिखनी शुरू की, और अपनी पहली कविता मैं एक सियासी जलसे च, कांग्रेस के जलसे च साहनेवाल पढ़ी। बाबा खड़ग सिंह उस जलसे के प्रधान सी। 1946 की चोण का घोल भखिया सी, ते वो समा ऐसा इतिहासिक समा सी कि उस समय अंग्रेजी राज का दीवा जिहड़ा सी वो बुझण तो पहला भड़क रहा सी। ते बाबा खड़ग सिंह नूं उदों बेताज बादशाह कहंदे सी। उन्हां दा बड़ा मान सी और आखिरी उम्र तक रहा। मैं अपनी कविता च आज़ाद हिंदुस्तान का सुपना लिया, लोकां दीयां दुख तकलीफां का जिक्र किया। उन्हां लोकां च विचर के और उस घोल च अपना माड़ा मोटा हिस्सा पा के मैं बड़ी खुशी महसूस की। उस तो बाद आज़ादी आई, पर काफ़ी देर मैनू आज़ादी आउण नाल जिहड़े करोड़ां लोकां नू उजड़ना पिया, पासों दूजे पासे इंसान दा इंसान दे उत्ते जुल्म देखिया बेअंत, वहशियाना पासा देखिया मनुख दा। और मेरी जड़ी महबूब नहर सरहंद जिहदे कंढे मेरा पिंड रामपुर वसिया होया, उहदे विच लाशां लहू नाल भरी वो नदी वगदी रही। ते पहला जदों फसाद पंजाब शुरू होया, साडे दुराहे पहली गड्डी
ਬੰਬੇ ਐਕਸਪ੍ਰੈਸ ਕੋਈ 3 ਵਜੇ ਰੋਕ ਕੇ ਉਹਦੇ ਚੋਂ 7 ਬੇਗੁਨਾਹ ਮਾਰ ਦਿੱਤੇ ਗਏ। ਔਰ ਇਸ ਤੋਂ ਪਹਿਲਾਂ ਪਾਕਿਸਤਾਨ ਚੋਂ ਬੇਅੰਤ ਰਿਫਿਊਜੀ ਮਾਰੇ ਕੁੱਟੇ, ਆਪਣਾ ਘਰ ਘਾਟ ਉਹਨਾਂ ਦਾ ਉਜੜਿਆ ਹੋਇਆ, ਉਹ ਆ ਰਹੇ ਸੀ। ਅਜੀਬ ਕਿਸਮ ਦਾ ਇੱਕ ਗੁੱਸਾ ਔਰ ਅਜੀਬ ਕਿਸਮ ਦੀ ਇੱਕ ਹਲਚਲ ਮਚੀ ਹੋਈ ਸੀ। ਇੱਕ ਪਾਸੇ ਆਜ਼ਾਦੀ ਆਉਣ ਦੀ ਆਸ ਸੀ ਔਰ ਆਜ਼ਾਦੀ ਆਉਣ ਦੀ ਖੁਸ਼ੀ ਸੀ, ਦੂਜੇ ਪਾਸੇ ਮੌਤ ਆਪਣਾ ਨੰਗਾ ਨਾਚ ਨੱਚ ਰਹੀ ਸੀ। ਇਸ ਗੱਲ ਨੇ ਮੇਰੀ ਕਵਿਤਾ ਤੇ ਬੜਾ ਅਸਰ ਕੀਤਾ। ਇਹ ਉਹ ਸਮਾਂ ਜਦੋਂ ਪੰਜਾਬ ਦੋਹੀਂ ਪਾਸੇ ਮੈਨੂੰ ਲਹੂ ਲੁਹਾਨ ਦਿਸਿਆ ਤੇ ਮੈਂ ਕੁਝ ਨਜ਼ਮਾਂ ਲਿਖੀਆਂ, ਜਿਵੇਂ ਮੇਰੀ ਇੱਕ ਨਜ਼ਮ ਹੈ ਪੰਜਾਬ ਸਾਡਾ। ਆਹ ਫਟਿਆ ਪਿਆ ਹੈ ਸੋਹਣਾ ਪੰਜਾਬ ਸਾਡਾ, ਸਤਲੁਜ ਬਿਆਸ ਸੋਚਣ ਕਿੱਥੇ ਚਨਾਬ ਸਾਡਾ। ਹਰ ਪੈਰ ਤੇ ਹਜ਼ਾਰਾਂ ਲਾਸ਼ਾਂ ਬਿਨਾਂ ਕਫਨ ਦੇ, ਆਪੇ ਤੇ ਹੀ ਹੈ ਟੁੱਟਿਆ ਲੋੜਾ ਆਤਾਬ ਸਾਡਾ। ਔਰ ਨੇਜ਼ੀ ਉਛਾਲ ਦਿੱਤੇ ਨੀਤੀ ਨੇ ਗੀਤ ਸਾਡੇ, ਹਥਿਆਰ ਕਰ ਬਣਾਏ ਮੰਦਰ ਮਸੀਤ ਸਾਡੇ। ਔਰ ਜੀਵਨ ਦੇ ਨਗਮਿਆਂ ਦੀ ਸੁਰ ਸੁਰ ਚੋਂ ਮੌਤ ਝਾਕੀ, ਜੀਵਨ ਦੇ ਨਗਮਿਆਂ ਦੀ ਸੁਰ ਸੁਰ ਚੋਂ ਮੌਤ ਝਾਕੀ। ਦਾਮਨ ਭਰਾ ਦੀ ਰੱਤੇ ਹੋਏ ਪਲੀਤ ਸਾਡੇ। ਔਰ ਭੈਣਾਂ ਦੀ ਰੱਤ ਛਲਕੀ ਵੀਰਾਂ ਦੇ ਜਾਮ ਅੰਦਰ, ਭੈਣਾਂ ਦੀ ਰੱਤ ਛਲਕੀ ਵੀਰਾਂ ਦੇ ਜਾਮ ਅੰਦਰ। ਮਾਂ ਦੀ ਪਛਾਣ ਨਾ ਰਹੀ ਪੁੱਤਰ ਨੂੰ ਕਾਮ ਅੰਦਰ। ਔਰ ਧੀਆਂ ਦੇ ਸੀਨਿਆਂ ਤੇ ਬਾਪੂ ਦੇ ਛੁਰੇ ਖੇਡੇ, ਧੀਆਂ ਦੇ ਸੀਨਿਆਂ ਤੇ ਬਾਪੂ ਦੇ ਛੁਰੇ ਖੇਡੇ। ਮਿੱਟੀ ਉੱਡੀ ਹਯਾ ਦੀ ਲੁੱਟਾਂ ਦੀ ਸ਼ਾਮ ਅੰਦਰ। ਔਰ ਗੀਤਾਂ ਦੀ ਧਰਤ ਉੱਤੇ ਪਿਆਰਾਂ ਦਾ ਖੂਨ ਡੁੱਲਿਆ, ਉਸ ਮੌਤ ਨਾਚ ਸ਼ਾਮੇ ਪੈਰਾਂ ਨੂੰ ਤਾਲ ਭੁੱਲਿਆ। ਝਾਂਜਰ ਦੀ ਥਾਂ ਤੇ ਗੋਲੀ, ਹੱਥਾਂ ਤੇ ਖੂਨ ਮਹਿੰਦੀ, ਦੰਗੇ 'ਚ ਲੋਕਤਾ ਦਾ ਸਾਰਾ ਉਬਾਲ ਰੁਲਿਆ। ਔਰ ਵਾਰਸ ਨੂੰ ਕੌਣ ਵੰਡੇ ਪੀਲੂ ਨਾ ਵੰਡ ਹੋਵੇ, ਹਾਸ਼ਮ ਸਾਡਾ ਕਿਹੜਾ ਸੱਸੀ ਦੀ ਪੱਤ ਖੋਵੇ। ਹੀਰਾਂ ਤੇ ਸੋਹਣੀਆਂ ਨੂੰ ਕਿਹੜਾ ਕਰੇ ਪਰਾਇਆ, ਪਿਆਰਾਂ ਦੇ ਦਾਗ ਕਿਹੜਾ ਹੁਣ ਸੀਨਿਆਂ ਤੋਂ ਧੋਵੇ। ਔਰ 5 ਪਾਣੀਆਂ ਦਾ ਵਾਰਸ, ਵਾਰਸ ਦੇ 5 ਪਾਣੀ। ਲੱਖਾਂ ਦਿਲਾਂ ਦੀ ਸ਼ਾਹੀ ਕਾਨੀ ਜਿਹਦੇ ਨੇ ਮਾਣੀ। ਧੂਏ ਦਾ ਪੱਜ ਰੋਕੇ ਦੱਸੀ ਜਿਨੇ ਕਹਾਣੀ, ਕੀਕਰ ਬਣੇ ਪਰਾਇਆ ਸਾਡੇ ਦਿਲਾਂ ਦਾ ਹਾਣੀ। ਔਰ ਮਾਨਵ ਪਿਆਰ ਦੇ ਵਿੱਚ, ਮਾਨਵ ਪਿਆਰ ਦੇ ਵਿੱਚ ਮਜ਼ਹਬ ਬਣੇ ਨੇ ਰੋੜੇ। ਡਾਲੀ ਤੋਂ ਵੱਖ ਕੀਤਾ ਫੁਲੇਰੇ ਗੁਲਾਬ ਸਾਡਾ। ਲੋਕਾਂ ਨੇ ਲੋਟੂਆਂ ਨੂੰ ਵੈਰਾਂ ਨੂੰ ਖਤਮ ਕਰਨਾ, ਪੂਰਾ ਇਹ ਹੋਣ ਵਾਲਾ ਹੁਣ ਤਾਂ ਇਹ ਖਾਬ ਸਾਡਾ। ਆਜ਼ਾਦੀ ਆਈ, ਕਾਫੀ ਦੇਰ ਮੈਨੂੰ ਉਹ ਆਜ਼ਾਦੀ, ਜਦੋਂ ਮੈਂ ਲੋਕਾਂ ਦੀਆਂ ਦੁੱਖ ਤਕਲੀਫਾਂ ਦੇਖੀਆਂ ਇੱਕ ਪਾਸੇ ਰਾਜ ਸੱਤਾ ਜਿਨ੍ਹਾਂ ਦੇ ਹੱਥ 'ਚ ਆਈ, ਉਹਨਾਂ ਦਾ ਸਲੂਕ ਦੇਖਿਆ ਲੋਕਾਂ ਨਾਲ, ਉਹਦੇ 'ਚ ਬੇਅੰਤ ਕੋਝੇ ਪਾਸੇ ਵੀ ਮੈਨੂੰ ਮਨੁੱਖ ਤੇ ਦਿਸੇ। ਕਾਫੀ ਦੇਰ ਮੈਨੂੰ ਆਜ਼ਾਦੀ ਨਕਲੀ ਲੱਗਦੀ ਰਹੀ ਵੀ ਇਹ ਕੀ ਹੋ ਗਿਆ। ਔਰ ਉਹ ਸਮਾਂ ਸੀ ਕਿ ਇੱਕ ਝਟਕਾ ਵੀ ਲੱਗਿਆ, ਇੱਕ ਖੁਸ਼ੀ ਵੀ ਹੋਈ। ਔਰ ਮੈਂ ਹਿੰਦੁਸਤਾਨ ਦੀ ਜਿਹੜੀ ਰਾਤ ਨੂੰ 12 ਵਜੇ ਜਦੋਂ 15 ਅਗਸਤ ਨੂੰ ਪੰਡਿਤ ਨਹਿਰੂ ਦੀ ਸਪੀਚ ਮੈਂ ਸੁਣੀ, ਜਿਹਦੇ 'ਚ ਉਹਨਾਂ ਨੇ ਬੜੀ ਤਾਰੀਖੀ ਸਪੀਚ ਉਹ ਕੀਤੀ, 3-4 ਸਾਲ ਮੈਂ ਇਸ ਦੁਬਿਧਾ 'ਚ ਰਿਹਾ ਕਿ ਇਹ ਆਜ਼ਾਦੀ ਅਸਲੀ ਹੈ। ਪਰ ਆਖਰ ਇਹ ਮਨ ਨੂੰ ਸਮਝ ਆਈ ਕਿ ਪੋਲੀਟੀਕਲੀ ਆਜ਼ਾਦੀ ਆ ਗਈ, ਪਰ ਅਜੇ ਆਰਥਿਕ ਆਜ਼ਾਦੀ ਬੜੀ ਦੂਰ ਦੀ ਗੱਲ ਹੈ। ਮਨੁੱਖਾਂ ਨਾਲ ਇਨਸਾਫ ਦੀ ਗੱਲ ਬੜੀ ਦੂਰ ਦੀ ਗੱਲ। ਕਰੋੜਾਂ ਲੋਕਾਂ ਦੇ ਜਿਹੜੇ, ਜਦ ਉਹਨਾਂ ਤੱਕ ਆਜ਼ਾਦੀ ਪਹੁੰਚਣ ਨੂੰ ਅਜੇ ਬੜਾ ਸਮਾਂ ਲੱਗਾ। ਉਸ ਤੋਂ ਬਾਅਦ ਇੱਕ ਭੈ ਪੈਦਾ ਹੋਇਆ। ਸੰਸਾਰ ਜੰਗ 1945 'ਚ ਹਟੀ ਸੀ ਤੇ ਉਸ ਤੋਂ ਬਾਅਦ ਫਿਰ ਜੰਗ ਦੇ ਬੱਦਲ ਸਾਰੀ ਦੁਨੀਆ ਤੇ ਛਾਣ ਲੱਗ ਗਏ। ਐਟਮੀ ਤਾਕਤ ਦਾ ਖਤਰਾ ਜਿਹੜਾ ਸੀ ਉਹ ਵੱਧ ਗਿਆ। ਤੇ ਉਸ ਤੋਂ ਬਾਅਦ ਇੱਕ ਅਮਨ ਲਹਿਰ ਸ਼ੁਰੂ ਹੋਈ। ਅਮਨ ਲਹਿਰ ਵੇਲੇ ਮੈਂ ਕਾਫੀ ਸਾਰੇ ਆਪਣੇ ਗੀਤ ਲਿਖੇ। ਅਮਨ ਲਹਿਰ ਦਾ ਪੰਜਾਬ ਵਿੱਚ ਬੜੀ ਚੜ੍ਹਤ ਹੋਈ। ਜਿਹੜਾ ਉੱਥੇ ਦਾ
ਆਪਣੇ ਇੰਟਲੈਕਚੁਅਲ ਸੀ ਪੰਜਾਬ ਦਾ, ਔਰ ਪੰਜਾਬ ਦੇ ਆਮ ਲੋਕਾਂ ਨੇ ਵੀ ਉਸ ਅਮਨ ਅਪੀਲ ਦੇ ਉੱਤੇ ਲੱਖਾਂ ਲੋਕਾਂ ਨੇ ਦਸਤਖਤ ਕੀਤੇ, ਤੇ ਉਹਦੇ 'ਚ ਮੈਂ ਅਮਨ ਦੇ ਗੀਤ ਲਿਖੇ। ਘੁੱਗੀ ਸੌਂਦੀ ਫਰੇਰੇ ਤੇ ਓਏ, ਘੁੱਗੀ ਸੌਂਦੀ ਫਰੇਰੇ ਤੇ ਓਏ, ਅਸੀਂ ਕਾਤੋਂ ਜੰਗ ਲੜੀਏ, ਆਇਆ ਸੰਕਟ ਤੇਰੇ ਤੇ ਓਏ, ਅਸੀਂ ਕਾਤੋਂ ਜੰਗ ਲੜੀਏ। ਉਂਗਲਾਂ ਨੱਚਦੀਆਂ ਤਾਰਾਂ ਤੇ ਓਏ, ਉਂਗਲਾਂ ਨੱਚਦੀਆਂ ਤਾਰਾਂ ਤੇ ਓਏ, ਗੀਤਾਂ ਨੂੰ ਅੱਗ ਨਾ ਲੱਗੇ, ਮੌਤ ਵਰੇ ਨਾ ਪਿਆਰਾਂ ਤੇ ਓਏ, ਗੀਤਾਂ ਨੂੰ ਅੱਗ ਨਾ ਲੱਗੇ। ਕੰਦੀ ਅੱਜ ਵੀ ਚਨਾਂ ਦੀ ਕਹਿੰਦੀ, ਕੰਦੀ ਅੱਜ ਵੀ, ਕੰਦੀ ਅੱਜ ਵੀ ਚਨਾਂ ਦੀ ਕਹਿੰਦੀ, ਕੋਈ ਕੈਦੋਂ ਬੰਬ ਨਾ ਸੁੱਟੇ, ਇੱਥੇ ਰੂਹ ਹੀਰਾਂ ਦੀ ਰਹਿੰਦੀ ਓਏ, ਕੋਈ ਕੈਦੋਂ ਬੰਬ ਨਾ ਸੁੱਟੇ। ਤੇ ਫਿਰ ਇੱਕ ਐਸਾ ਸਮਾਂ ਆਇਆ ਕਿ ਹਿੰਦੁਸਤਾਨ, ਰੂਸ, ਚੀਨ ਇਹ ਆਪਣੇ ਬੜੇ ਨੇੜੇ ਆਏ। ਪੰਚਸ਼ੀਲ ਦਾ ਸਮਾਂ ਆਇਆ। ਹਿੰਦੀ ਚੀਨੀ ਭਾਈ ਭਾਈ, ਹਿੰਦੀ ਰੂਸੀ ਭਾਈ ਭਾਈ, ਚੀਨੀ ਰੂਸੀ ਭਾਈ ਭਾਈ ਦਾ ਵੇਲਾ ਆਇਆ। ਉਸ ਵੇਲੇ ਪ੍ਰਗਤੀਵਾਦ ਦੀ ਚੜ੍ਹਤ ਸੀ। ਇਹ ਇੱਕ ਮੇਰੇ ਵਿਸ਼ਵਾਸ ਦਾ ਸਮਾਂ ਸੀ। ਅੱਛਾ, ਇਸ ਤੋਂ ਬਾਅਦ ਜਦੋਂ ਅਚਾਨਕ ਪੰਚਸ਼ੀਲ ਵਿੱਚ ਤਰੇੜਾਂ ਆ ਗਈਆਂ ਤੇ ਰੂਸ ਔਰ ਚੀਨ ਦੀਆਂ ਸਰਹੱਦਾਂ ਤੇ ਤਣਾਅ ਪੈਦਾ ਹੋ ਗਿਆ। ਰੂਸ ਔਰ ਹਿੰਦੁਸਤਾਨ ਤਾਂ ਨੇੜੇ ਰਹੇ, ਪਰ ਚੀਨ ਔਰ ਹਿੰਦੁਸਤਾਨ ਦੀਆਂ ਉਹਨਾਂ ਦੇ ਸੰਬੰਧਾਂ 'ਚ ਵੀ ਤਣਾਅ ਆ ਗਿਆ ਤੇ ਬਾਅਦ ਵਿੱਚ ਤਾਂ ਜੰਗ ਹੀ ਹੋ ਗਈ। ਤਾਂ ਮੇਰੇ ਪ੍ਰਗਤੀਵਾਦ ਨੂੰ ਇੱਕ ਬੜਾ ਵੱਡਾ ਝਟਕਾ ਲੱਗਿਆ ਤੇ ਮੈਂ ਇਸ ਗੱਲ ਤੇ ਕਿੰਤੂ ਕਰਨਾ ਸ਼ੁਰੂ ਕੀਤਾ। ਯਾਨੀ ਵਿਸ਼ਵਾਸ ਦੇ ਸਮੇਂ ਤੋਂ ਅੱਗੇ ਲੰਘ ਕੇ ਕਿੰਤੂ ਦਾ ਸਮਾਂ ਆ ਗਿਆ। ਇਹ ਕਿਉਂ ਹੋ ਰਿਹਾ? ਮੈਂ ਸਰਲ ਰੰਗਾਂ ਦਾ ਸ਼ਾਇਰ ਨਹੀਂ ਰਿਹਾ ਉਸ ਵੇਲੇ। ਮੈਂ ਉਹਨਾਂ ਰੰਗਾਂ 'ਚੋਂ ਕਈ ਉਹਲੇ ਜਿਹੜੇ ਰੰਗ ਸੀ ਉਹਨਾਂ ਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਤੇ ਮੈਂ ਸ਼ੰਕੇ ਦਾ ਮੇਰਾ ਸਮਾਂ ਆਇਆ। ਸੋ ਮੇਰੀ ਕਵਿਤਾ ਦਾ ਪਿਛੋਕੜ ਵਿਸ਼ਵਾਸ ਤੋਂ ਤੁਰ ਕੇ ਸ਼ੰਕਾ, ਸ਼ੰਕੇ ਤੋਂ ਬਾਅਦ ਕਿੰਤੂ, ਕਿੰਤੂ ਤੋਂ ਬਾਅਦ ਮੇਰਾ ਵਿਸ਼ਵਾਸ ਜਿਹੜਾ ਉਹ ਡੋਲਦਾ ਕਿ ਹੁਣ ਉਹ ਸਮਾਂ ਆਇਆ ਕਿ ਸਮਾਜਵਾਦੀ ਦੇਸ਼ਾਂ 'ਚ ਇੱਕ ਐਸਾ ਜ਼ਬਰਦਸਤ ਉਥਲ ਪੁਥਲ ਹੋਈ ਕਿ ਉਹ ਸਾਰਾ ਜਿਹੜਾ ਸੁਪਨਾ ਸੀ ਉਹ ਢਹਿ ਢੇਰੀ ਹੋ ਗਿਆ। ਔਰ ਇਸ ਸਮੇਂ ਮੇਰਾ ਜਿਹੜਾ ਵਿਸ਼ਵਾਸ ਸੀ ਉਹ ਲੱਗਿਆ ਕਿ ਜੋ ਮੈਂ ਕਿੰਤੂ ਕਰ ਰਿਹਾ ਸੀ, ਜੋ ਸ਼ੰਕਾ ਕਰ ਰਿਹਾ ਸੀ, ਉਹ ਮੇਰਾ ਸੱਚ ਸੀ। ਉਹ ਸ਼ੰਕਾ ਮੇਰਾ ਵਿਅਰਥ ਨਹੀਂ ਸੀ, ਕਿਉਂਕਿ ਸ਼ੰਕਾ ਕਰਨਾ ਤਰੱਕੀ ਦੀ ਜਿੰਦ ਜਾਨ ਹੈ। ਸੱਚ ਤੇ ਸ਼ੰਕਾ ਸਕੇ ਭਰਾ ਨੇ, ਇਹਨਾਂ ਦੀ ਹੈ ਸਾਂਝ ਪੁਰਾਣੀ, ਪਰ ਦੋਹਾਂ ਦੀ ਮੁੱਢੋਂ ਲੱਗਦੀ। ਇਸ ਤੋਂ ਵੀ ਪਹਿਲਾਂ ਪੰਜਾਬ ਵਿੱਚ ਇੱਕ ਐਸੀ ਪਿਛੜ ਖੋੜੀ ਜਿਹੜੀ ਲਹਿਰ ਚੱਲੀ ਹੈ, ਜਿਸ ਲਹਿਰ ਨੇ ਪੰਜਾਬ ਨੂੰ, ਪੰਜਾਬ ਦੇ ਹਿੰਦੁਸਤਾਨ ਦੇ ਸਿਰਤਾਜ ਦੀ ਥਾਂ ਤੇ ਇੱਕ ਲਹੂ ਭਰਿਆ 6ਵਾਂ ਦਰਿਆ ਵਗਾ ਦਿੱਤਾ। ਮੁੜ ਕੇ 47 ਦੇ ਨੇੜੇ ਲਿਆਂਦਾ, ਮੁੜ ਕੇ 84 ਬੀਤ ਗਿਆ ਤੇ ਸਾਡੇ ਥਾਂ ਥਾਂ ਤੇ ਜਿਹੜੇ ਬਿਲਕੁਲ ਅਮਨ ਜ਼ਿੰਦਗੀ 'ਚੋਂ ਉੱਡ ਗਿਆ ਤੇ ਸਾਡੀ ਜ਼ਿੰਦਗੀ 'ਚ ਭੈ ਦਾ ਡੇਰਾ ਲੱਗ ਗਿਆ। ਬੇਅੰਤ ਨਜ਼ਮਾਂ ਮੇਰੀਆਂ ਉਸ 'ਚੋਂ ਨਿਕਲੀਆਂ ਜਿਹੜੀਆਂ ਮੈਂ ਕਤਲਗਾਹ 'ਚ ਛਾਪੀਆਂ ਤੇ ਹੁਣ ਉਹਦੇ 'ਚੋਂ ਉਸ ਤੋਂ ਅੱਗੇ ਆ ਕੇ ਮੈਂ ਉਸ ਨੂੰ ਵੀ ਸਮਝਣ ਦੀ ਕੋਸ਼ਿਸ਼ ਕੀਤੀ ਤੇ ਹੁਣ ਮੇਰੀਆਂ ਅਗਲੀਆਂ ਨਜ਼ਮਾਂ ਅਗਨਾਰ ਵਿੱਚ ਬਾਕੀ ਦੀਆਂ ਉਹ ਵੀ ਪੰਜਾਬ ਦੇ ਸੰਤਾਪ ਬਾਰੇ ਨੇ ਬਹੁਤੀਆਂ। ਝੂਠ ਹੀ ਮੁੜ ਮੁੜ ਕੇ ਦੁਹਰਾਇਆ ਗਿਆ ਹੈ, ਅੱਜ ਦਾ ਇਹੋ ਹੀ ਸੱਚ ਹੈ। ਝੂਠ ਤੇ ਹੇਠਾਂ ਹੈ ਗੱਦੀ,
ਝੂਠ ਦੇ ਹੱਥੀ ਕਟਾਰਾਂ, ਝੂਠ ਦੇ ਪਿੱਛੇ ਕਿਤਾਰਾਂ। ਮਨ ਚੁੱਥੇ ਪੀੜ ਕਹਿਰੀ, ਧੁੰਦ ਗਹਿਰੀ। ਮਨ ਚੁੱਤੇ ਬੌਂਦਲੇ ਬਾਬੇ ਦਾ ਕਬਜ਼ਾ, ਸ਼ੋਰ ਬਾਰੂਦੀ ਹੈ ਠਾਠਾਂ ਮਾਰਦਾ। ਮੌਤ ਦਾ ਬੇਰਹਿਮ ਪਾਗਲ ਕਹਿ ਕਹਾ, ਅੰਬਰਾਂ ਤੇ ਛਾ ਗਿਆ। ਜਬਰ ਹੈ, ਗੁੱਸਾ ਹੈ, ਡਰ ਹੈ, ਬੇਬਸੀ ਹੈ। ਜਬਰ ਹੈ, ਗੁੱਸਾ ਹੈ, ਡਰ ਹੈ, ਬੇਬਸੀ ਹੈ। ਭੁੱਖ ਫਿਰ ਵੀ ਲੱਗਦੀ ਹੈ। ਲੋੜ ਦੀ ਖਾਈ ਭਿਆਨਕ ਹੋਰ ਡੂੰਘੀ ਹੋ ਗਈ ਹੈ। ਮੌਤ ਪਲ ਪਲ ਹਰ ਕਿਸੇ ਦੇ ਐਨ ਕੋਲੋਂ ਲੰਘਦੀ ਹੈ। ਪਤਾ ਨਹੀਂ ਉਹ ਸਾਹਮਣੇ ਮੇਰਾ ਜੋ ਆਪਣਾ ਆ ਰਿਹਾ ਹੈ ਉਹ ਮਿੱਤਰ ਕੇ ਵੈਰੀ। ਉਸ ਦੀ ਮੁਸਕਾਨ ਹੈ ਸੁੱਚੀ ਕੇ ਜ਼ਹਿਰੀ। ਉਸ ਦੀਆਂ ਅੱਖਾਂ 'ਚ ਮੈਂ ਅੱਖਾਂ ਨਾ ਪਾਵਾਂ। ਪਾਪ ਅਣਕੀਤੇ ਦੀ ਪੀੜਾ ਸਹੀ ਜਾਵਾਂ। ਬਸ ਕੁਝ ਦੰਭੀ ਅਤੇ ਦੀਦਾ ਦਲੇਰ ਅੱਜ ਵੀ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਰਹੇ ਹਨ। ਬਸ ਕੁਝ ਦੰਭੀ ਅਤੇ ਦੀਦਾ ਦਲੇਰ ਅੱਜ ਵੀ ਲੋਕਾਂ ਦੀਆਂ ਅੱਖਾਂ 'ਚ ਘੱਟਾ ਪਾ ਰਹੇ ਹਨ। ਹਰ ਘੜੀ ਹੀ ਝੂਠ ਆਪਣਾ ਪਾਲਤੂ ਦੁਹਰਾ ਰਹੇ ਹਨ। ਇੱਕ ਪੇਸ਼ਾਵਰ ਸਿਆਸਤਦਾਨ, ਦੂਜਾ ਅੱਜ ਦਾ ਹਾਕਮ ਹੈ ਜੱਦੀ। ਝੂਠ ਦੇ ਹੇਠਾਂ ਹੈ ਗੱਦੀ। ਝੂਠ ਹੀ ਮੁੜ ਮੁੜ ਕੇ ਦੁਹਰਾਇਆ ਗਿਆ ਹੈ। ਅੱਜ ਦਾ ਇਹੋ ਹੀ ਸੱਚ ਹੈ। ਮੈਂ ਇੱਕ ਗੀਤ ਲਿਖਿਆ, ਕਣਕਾਂ ਦੀ ਖੁਸ਼ਬੂ, ਮੇਰੀ ਪਹਿਲੀ ਕਿਤਾਬ ਦਾ ਪਹਿਲਾ ਗੀਤ ਹੈ ਉਹ। ਕਿਉਂਕਿ ਉਦੋਂ ਜਿਹੜੀ ਆਜ਼ਾਦੀ ਆਈ ਉਹਦੇ 'ਚ ਦੁੱਖ ਤਕਲੀਫਾਂ ਦੇਖ ਕੇ ਲੋਕਾਂ ਨੂੰ ਨਿਰਾਸ਼ਾ ਵੀ ਹੋਈ ਸਰਕਾਰ ਵੱਲੋਂ। ਤਾਂ ਕਮਿਊਨਿਸਟਾਂ ਦੇ ਉੱਤੇ ਲੱਗੀ ਹੋਈ ਸੀ ਪਾਬੰਦੀ। ਤਾਂ ਉਹ ਬੜੀ ਇੱਕ ਜਿਹੜੇ ਬੰਦੇ 'ਤੇ ਕੋਈ ਪਾਬੰਦੀ ਜਾਂ ਜ਼ੁਲਮ ਹੁੰਦਾ ਹੋਵੇ ਉਹਦੇ ਨਾਲ ਹਮਦਰਦੀ ਹੋਣੀ ਆਮ ਤੌਰ 'ਤੇ ਜ਼ਰੂਰੀ ਹੋ ਜਾਂਦੀ ਹੈ। ਪਰ ਕਮਿਊਨਿਸਟਾਂ 'ਚ ਇੱਕ ਬੜੇ ਐਸੇ ਦੇਸ਼ ਭਗਤ ਲੋਕ ਵੀ ਸੀ ਜਿਹੜੇ ਗਦਰ ਪਾਰਟੀ 'ਚ ਰਹੇ ਸੀ, ਜਿਹੜੇ ਬਹੁਤ ਬੜੀ ਉਹਨਾਂ ਨੇ ਕੰਮ ਵੀ ਬੜਾ ਕੀਤਾ ਸੀ ਅਤੇ ਉਹਨਾਂ ਦੀਆਂ ਕੁਰਬਾਨੀਆਂ ਵੀ ਬੜੀਆਂ ਸੀ। ਹਿੰਦੁਸਤਾਨ ਦੀ ਆਜ਼ਾਦੀ 'ਚ ਵੀ ਬੜੀਆਂ ਕੁਰਬਾਨੀਆਂ ਸੀ ਉਹਨਾਂ ਨੇ। ਉਹ ਬੜੀਆਂ ਉਮਰ ਕੈਦਾਂ ਕੱਟੀਆਂ ਬਾਬਾ ਸੋਹਣ ਸਿੰਘ ਭਗਨਾ ਵਰਗਿਆਂ ਨੇ ਸਾਰੀ ਉਮਰ। ਅਤੇ ਪਰ ਜਦੋਂ ਆਜ਼ਾਦੀ ਆਈ ਤਾਂ ਉਹਨਾਂ ਗਦਰੀਆਂ ਨੂੰ ਕਿਸੇ ਨੇ ਪੁੱਛਿਆ ਨਹੀਂ। ਮੈਨੂੰ ਪਹਿਲੀ ਵਾਰੀ ਦਰਸ਼ਨ ਹੋਏ ਬਾਬਾ ਗੁਰਮੁਖ ਸਿੰਘ ਲੜਤੋਂ ਦੇ। ਉਹ ਐਸੇ ਕੁਰਬਾਨੀ ਵਾਲੇ ਇਨਸਾਨ ਸੀ ਜਿਨ੍ਹਾਂ ਨੇ ਸਾਰੀ ਉਮਰ ਸੁੱਖ ਨਹੀਂ ਦੇਖਿਆ। 35 ਸਾਲ ਜੇਲ੍ਹ ਕੱਟੀ, ਸਭ ਤੋਂ ਜ਼ਿਆਦਾ ਜੇਲ੍ਹ ਬਾਬਾ ਗੁਰਮੁਖ ਸਿੰਘ ਲੜਤੋਂ ਦੀ ਹੈ। ਤਾਂ ਉਹਨਾਂ ਨੇ ਉਹ ਮਿਲੇ ਸਾਨੂੰ, ਸਿਰਫ ਇੰਨਾ ਹੀ ਸ਼ਰਧਾ ਵੀ ਸਾਨੂੰ ਦਰਸ਼ਨ ਕਰਾ ਦਿਓ ਜੀ ਇਹਨਾਂ ਦੇ, ਅਸੀਂ ਇਹਨਾਂ ਨੂੰ ਕੁਝ ਪੈਸੇ ਮੱਥਾ ਟੇਕ ਦਿਆਂਗੇ। ਇੱਕ ਸਾਡੇ ਬੰਦਾ ਸੀ, ਉਹਨੇ 100 ਰੁਪਈਆ ਮੱਥਾ ਟੇਕਿਆ ਅਤੇ ਉਹਨਾਂ ਦੇ 100 ਰੁਪਈਆ ਬੜਾ ਹੁੰਦਾ ਸੀ 1949 'ਚ। ਅਤੇ ਅਸੀਂ ਇਸ ਤੋਂ ਬਾਅਦ ਮੇਰਾ ਸੰਬੰਧ ਪੈਦਾ ਹੋਇਆ ਗਾਂ ਬਦੂ ਲਹਿਰ ਨਾਲ। ਉਹਨਾਂ ਨੇ ਸਾਨੂੰ ਆ ਕੇ ਦੱਸਣਾ ਇਹ ਲੁੱਟ ਹੋ ਰਹੀ ਹੈ, ਇਸ ਤੋਂ ਸਾਰੀ ਇਹਨੂੰ ਐਕਸਪੋਜ਼ ਕਰੋ, ਇਹਦੇ ਲਈ ਕੰਮ ਕਰੋ ਆਪਣੇ ਇਨਕਲਾਬ ਲਈ, ਔਰ ਇਨਕਲਾਬ ਆਉਣ ਵਾਲਾ ਹੀ ਹੈ, ਫਿਕਰ ਨਾ ਕਰੋ, ਇਹ ਗਰੀਬਾਂ ਨੇ ਹੇਠਾਂ ਦੀ ਹੇਠਲੀ ਉੱਤੇ ਹੋ ਜਾਣੀ ਹੈ। ਅਤੇ ਸਾਨੂੰ ਸਾਲਾ ਜਿਹੜਾ ਉਹ ਲੱਗਣਾ ਵੀ ਰੂਸ 'ਚ ਕਹਿੰਦੇ ਜੀ ਬੜਾ ਉੱਥੇ ਆਨੰਦ ਹੈ। ਉਹ ਸਾਨੂੰ ਜੋ ਕੁਝ ਕਹੀ ਜਾਣਾ ਅਸੀਂ ਵਿਸ਼ਵਾਸ ਕਰੀ ਜਾਈਏ, ਕਿਉਂਕਿ ਮੈਂ ਤੁਹਾਨੂੰ ਦੱਸਿਆ ਜਿਵੇਂ ਵਿਸ਼ਵਾਸ ਦਾ ਦੌਰ ਸੀ ਉਹ। ਤਾਂ ਉਹਨਾਂ ਨੂੰ ਅਸੀਂ ਜੋ ਕੁਝ ਉਹਨਾਂ ਨੇ ਕਹਿਣਾ 7 ਬਚਨ ਕਹਿ ਕੇ ਮੰਨ ਲੈਣਾ ਅਤੇ ਗਾਹਾਂ ਉਹਨਾਂ ਨਾਲ ਜਲਸਿਆਂ 'ਚ ਆਪਣੇ ਝੋਲੇ ਚੱਕ ਕੇ ਨਜ਼ਮਾਂ ਪੜ੍ਹੀ ਜਾਣੀਆਂ ਹੈ ਨਹੀਂ। ਅਤੇ ਜਾ ਕੇ ਅਸੀਂ 2, 3, 4 ਸਾਲ ਆ ਕੰਮ ਕਰਦੇ ਰਹੇ ਬਈ ਰਾਤ ਨੂੰ ਚਲੇ ਜਾਣਾ, ਘਰਦਿਆਂ ਨੇ ਗਾਲਾਂ ਕੱਢੀ ਜਾਣੀਆਂ, ਅਸੀਂ ਨਜ਼ਮਾਂ ਪੜ੍ਹੀ ਜਾਣੀਆਂ। ਇੱਕ ਵਾਰੀ ਰਾਤ ਨੂੰ ਸਾਨੂੰ ਪੁਲਿਸ ਨੇ ਘੇਰ ਲਿਆ। ਅਸੀਂ ਸਮਰਾਲਿਓਂ ਨਜ਼ਮਾਂ ਪੜ੍ਹ ਕੇ 8 ਮੀਲ ਤੁਰ ਕੇ ਆਏ ਪਿੰਡ ਨੂੰ, ਅਤੇ ਨੀਲੋਂ ਦੇ ਪੁਲ 'ਤੇ ਸਾਨੂੰ ਘੇਰ ਲਿਆ ਕਿਸੇ ਨੇ। ਕਿੱਧਰੋਂ ਆਏ ਹੋ? 2 ਵਜੇ। ਉਹ ਮੈਂ ਕਿਹਾ ਬਈ ਜੀ ਅਸੀਂ ਤਾਂ ਕਵੀ ਦਰਬਾਰ ਤੋਂ ਆਏ ਹਾਂ। ਤੁਸੀਂ ਸਾਲਿਓ ਕਵੀ ਦਰਬਾਰ 'ਤੇ ਕਾਸ ਨੂੰ ਗਏ ਸੀ ਇਸ ਵੇਲੇ? ਤੁਸੀਂ ਤਾਂ ਕਮਿਊਨਿਸਟਾਂ ਨਾਲ ਫਿਰਦੇ ਸੀ। ਉਹ ਜਿਹੜਾ ਬੰਦਾ ਬੋਲਿਆ ਉਹ ਮੈਨੂੰ ਲੱਗਿਆ ਇਹ ਤਾਂ ਆਵਾਜ਼ ਮੈਂ ਪਛਾਣੀ ਹੋਈ ਹੈ। ਉਹ ਹੈ ਇੱਕ, ਮੈਨੂੰ ਉਹ ਕਹਿੰਦਾ ਵੀ ਕੌਣ ਹੈ ਤੂੰ? ਮੈਂ ਕਿਹਾ ਮੇਰਾ ਨਾਮ ਗੁਰਚਰਨ ਸਿੰਘ ਹੈ, ਰਾਮਪੁਰੀ। ਉਹ ਕਹਿੰਦਾ ਉਹ ਰਾਮਪੁਰੀ ਤੂੰ ਕਿੱਧਰ ਫਿਰਦਾ? ਉਹ ਮੈਂ ਕਿਹਾ ਤੂੰ ਕੌਣ ਹੈ? ਜਗਦੀਸ਼ ਪੰਡਤ। ਉਹ ਤੂੰ ਕਿੱਧਰ ਫਿਰਦਾ ਇਸ ਵੇਲੇ? ਉਹ ਸਿਪਾਹੀ ਜਿਹੜੇ ਮੈਨੂੰ ਹੁਣ ਘੜੀ ਕੁ ਪਹਿਲਾਂ ਗਾਲਾਂ ਕੱਢਦੇ ਸੀ, ਉਹ ਕਹਿੰਦੇ ਤਾਂ ਆਪਣਾ ਹੀ ਬੰਦਾ, ਕੋਈ ਨਹੀਂ ਛੱਡ ਦਿਓ ਇਹਨੂੰ। ਤਾਂ ਮੇਰੇ ਉਹ ਬਚਾ ਜਗਦੀਸ਼ ਨੇ ਚੜਾ ਦਿੱਤਾ। ਸ਼ਾਇਰੀ ਮੈਂ ਇਹਨਾਂ ਨਾਲ ਜਾਂਦੀ ਹੁੰਦੀ ਸੀ ਜੀ, ਅਤੇ ਕਿਸੇ ਪ੍ਰੋਗਰਾਮ 'ਚ ਚਲੀ ਜਾਂਦੀ ਹੁੰਦੀ ਸੀ, ਕਿਸੇ 'ਚ ਮੈਂ ਨਹੀਂ ਵੀ ਜਾਂਦੀ ਸੀਗੀ।
ਤੇ ਖਾਸ ਕਰਕੇ ਜਿਹੜੇ ਪਿੰਡ ਦੇ ਵਿੱਚ ਪ੍ਰੋਗਰਾਮ ਹੁੰਦੇ ਸੀ ਤੇ ਉਹਨਾਂ ਵਿੱਚ ਨਹੀਂ ਮੈਂ ਜਾਂਦੀ ਸੀ, ਕਿਉਂਕਿ ਬਾਈ ਜੀ ਹੋਣੀ ਸਾਡੇ ਬਹੁਤ ਸਖਤ ਹੁੰਦੇ ਸੀ ਤੇ ਮੈਨੂੰ ਨਹੀਂ ਨਾਲ ਜਾਣ ਦਿੰਦੇ ਸੀ। ਅਸੀਂ ਸੁਖੀ ਸੀਗੇ ਜੀ, ਅਸੀਂ ਦੁਖੀ ਕੋਈ ਨਹੀਂ ਹੋਏ ਹੈਗੇ, ਕਿਉਂਕਿ ਅਸੀਂ ਫੈਮਿਲੀ ਵਿੱਚ ਰਹਿਣ ਕਰਕੇ ਇਹਨਾਂ ਦਾ ਇੰਨਾ ਨਹੀਂ ਸੀ ਮਹਿਸੂਸ ਹੁੰਦਾ, ਕਿਉਂਕਿ ਜਦੋਂ ਇਹ ਆਉਂਦੇ ਸੀਗੇ ਤਾਂ ਫੈਮਿਲੀ ਦੇ ਵਿੱਚ ਬਹਿੰਦੇ ਸੀਗੇ ਤੇ ਕਦੇ 2 ਹਫ਼ਤੇ ਮਗਰੋਂ ਆਉਂਦੇ ਸੀ ਤਾਂ ਆਪਣੇ ਦੋਸਤਾਂ ਦੇ ਨਾਲ ਘੰਟਾ 2 ਘੰਟੇ ਬਾਹਰ ਲਾਏ ਆਉਂਦੇ ਸੀ ਵੀ ਜਾਣੀ ਫੈਮਿਲੀ ਕਰਕੇ ਇੰਨਾ ਮਹਿਸੂਸ ਨਹੀਂ ਹੋਇਆ ਤੇ ਸਾਨੂੰ ਕੋਈ ਔਖ ਨਹੀਂ ਹੋਈ ਹੈਗੀ। ਅੰਮ੍ਰਿਤਸਰ ਅਮਨ ਕਾਨਫਰੰਸ ਹੋਈ ਜਿਹਦੇ 'ਚ ਮੈਂ ਗੀਤ ਪੜ੍ਹਿਆ, ਰੂਪਨਗਰੋਂ ਸੁਨੇਹਾ ਆਇਆ, ਸਰਦਾਰ ਗੁਰਬਖਸ਼ ਸਿੰਘ ਉਹਦੇ ਪ੍ਰਧਾਨ ਸੀ। ਉਹਨਾਂ ਨੂੰ ਇਹ ਫਿਕਰਾ ਹੀ ਬੜਾ ਚੰਗਾ ਲੱਗਿਆ ਵੀ ਮੈਂ ਪੈਰਿਸ ਨੂੰ ਰੂਪਨਗਰ ਕਿਹਾ। ਉਹਨਾਂ ਨੇ ਆਪਣੀ ਤਕਰੀਰ ਦੇ ਵਿੱਚ 2-3 ਵਾਰੀ ਉਹਦਾ ਜ਼ਿਕਰ ਕੀਤਾ ਤਾਂ ਅਸੀਂ ਤਾਂ ਫੂਕ ਛੱਕ ਗਏ ਬਈ ਗੁਰਬਖਸ਼ ਸਿੰਘ ਹੋਣੀ ਸਾਡੀ ਨਜ਼ਮ ਦਾ ਜ਼ਿਕਰ ਕਰ ਰਹੇ ਨੇ, ਐਡਾ ਬੜਾ ਬੰਦਾ ਹੈ ਇਹ। ਤੇ ਫਿਰ 50 'ਚ ਆ ਕੇ ਮੈਂ ਜਦੋਂ ਨਜ਼ਮ ਲਿਖੀ ਕਣਕਾਂ ਦੀ ਖੁਸ਼ਬੂ ਗੀਤ ਲਿਖਿਆ, ਕਣਕਾਂ ਦੀ ਖੁਸ਼ਬੂ ਵੇ ਮਾਹੀਆ ਕਣਕਾਂ ਦੀ ਖੁਸ਼ਬੂ ਸੀ ਪਾਲੀ ਧੀਆਂ ਵਾਂਗ ਵੇ ਅੱਜ ਗਈ ਪਰਾਈ ਹੋ। ਤੇ ਇਹਦਾ ਪਿਛੋਕੜ ਸੀ ਜਿਹੜੀ ਕਿਸਾਨ ਦੀ ਮਦਾਰੇ ਦੀ ਲੁੱਟ ਹੁੰਦੀ ਹੈ ਇਸ ਕਿਸਮ ਦਾ, ਉਹਦਾ ਲੁੱਟ ਦੇ ਖਿਲਾਫ ਇਹ ਗੀਤ ਹੈ। ਤਾਂ ਉਹ ਮੈਨੂੰ ਨੁਤੇਜ ਕਹਿਣ ਲੱਗਿਆ ਵੀ ਤੂੰ ਇਹ ਗੀਤ ਬਈ ਪੀਤਲੀ ਲਈ ਦੇ ਦੇ, ਤੂੰ ਇਹ ਤਾਂ ਬੜਾ ਵਧੀਆ ਗੀਤ ਹੈ। ਤਾਂ ਮੈਂ ਕਿਹਾ ਹੋਰ ਮੈਨੂੰ ਕੀ ਚਾਹੀਦਾ, ਮੈਂ ਜੀ ਪੀਤਲੀ 'ਚ ਮੇਰਾ ਗੀਤ ਛਪ ਗਿਆ ਤੇ ਮੈਂ ਤਾਂ ਸ਼ਾਇਰ ਪੱਕਾ ਹੋ ਗਿਆ। ਤਾਂ ਇਸ ਤੋਂ ਬਾਅਦ ਫਿਰ ਚੱਲ ਸੋ ਚੱਲ ਤੇ 53 'ਚ ਮੇਰੀ ਪਹਿਲੀ ਕਿਤਾਬ ਛਪ ਗਈ ਕਣਕਾਂ ਦੀ ਖੁਸ਼ਬੂ। ਉਹ ਮੈਨੂੰ ਕਿਤਾਬ ਮੇਰੀ ਪਹਿਲੀ ਛਾਪੀ ਬਾਬਾ ਪ੍ਰੀਤਮ ਸਿੰਘ ਨੇ, ਪਹਿਲੀ ਕਿਤਾਬ ਜਾਣੀ ਖੁਸ਼ੀ ਦੀ ਗੱਲ ਇਹ ਹੋਈ ਵੀ ਪੰਜਾਬੀ ਦਾ ਸਭ ਤੋਂ ਬੜਾ ਜਿਹੜਾ ਪਬਲਿਸ਼ਰ ਸੀ, ਸਭ ਤੋਂ ਵਧੀਆ ਪਬਲਿਸ਼ਰ, ਉਹ ਮੇਰੀ ਪਹਿਲੀ ਕਿਤਾਬ ਛਾਪ ਰਿਹਾ। ਤੇ ਉਹ ਛਪੀ ਉਹ ਮੇਰੀ ਨਿਊਜ਼ ਪ੍ਰਿੰਟ ਦੇ ਉੱਤੇ 9 ਰੁਪਏ ਰਿਮ ਦਾ ਕਾਗਜ਼, ਉਹਦਾ ਘਟੀਆ ਤੋਂ ਘਟੀਆ। ਤੇ ਉਹੀ ਉਸ ਵੇਲੇ ਮੈਨੂੰ ਉਹ ਕਹਿੰਦਾ ਵੀ ਕਾਗਜ਼ ਦੇ ਪੈਸੇ ਤਾਂ 3 ਦੇਣੇ ਪੈਣਗੇ। ਤੇ ਮੈਂ 125 ਰੁਪਈਆ ਕਿਸੇ ਦੋਸਤ ਤੋਂ ਉਧਾਰ ਲੈ ਕੇ ਦੇ ਦਿੱਤਾ। ਤੇ ਮੈਂ ਉਹਦੇ 'ਚੋਂ ਜ਼ਿਕਰ ਵੀ ਕੀਤਾ ਉਸ ਬੰਦੇ ਦਾ ਆਪਣੀ ਭੂਮਿਕਾ 'ਚ ਕਿ ਜੇ ਇਹ ਬੰਦਾ ਮੈਨੂੰ 125 ਰੁਪਈਏ ਨਾਲ ਦਿੰਦਾ ਤਾਂ ਇਹ ਕਿਤਾਬ ਨਹੀਂ ਸੀ ਛਪਣੀ। ਤਾਂ ਕਿਤਾਬ ਖੈਰ ਛਪ ਗਈ। ਤੇ ਮੈਂ ਤਾਂ ਜੀ ਉਸ ਤੋਂ ਬਾਅਦ ਮੇਰਾ ਨਾਂ ਮਾੜਾ ਮੋਟਾ ਇੱਧਰ ਉੱਧਰ ਫਿਰਨ ਤੁਰਨ ਕਰਕੇ ਕਾਨਫਰੰਸਾਂ 'ਚ ਹੁੰਦਾ ਰਿਹਾ। ਫਿਰ ਜਾ ਕੇ 53 'ਚ ਆਪਣੀ ਬਣਾ ਲਈ ਰਾਮਪੁਰ ਲਿਖਾਰੀ ਸਭਾ। ਇਹ ਪੰਜਾਬ 'ਚ ਪਹਿਲੀ ਸਾਹਿਤਕ ਕੋਈ ਸਭਾ ਸੀਗੀ ਜਿਹੜੀ ਪੰਜਾਬ ਦੇ ਕਿਸੇ ਪਿੰਡ 'ਚ ਬਣੀ। ਉਦੋਂ ਬਾਅਦ ਉੱਥੇ ਉਹੀ ਲੋਕ ਜਿਹੜੇ ਲੁਧਿਆਣੇ ਜਾਂਦੇ ਸੀ, ਸੰਤੋਖ ਸਿੰਘ ਧੀਰ ਵਰਗੇ, ਅਜਾਇਬ ਚਿੱਤਰਕਾਰ ਵਰਗੇ, ਉਹ ਸਾਡੇ ਕੋਲ ਆਉਣ ਲੱਗੇ। ਕੁਲਵੰਤ ਨੀਲੋਂ, ਸੁਰਜੀਤ ਰਾਮਪੁਰੀ, ਹਸਨਪੁਰੀ, ਆਪਣਾ ਹੋਰ ਕਿੰਨੇ ਹੀ ਹਮਦਰਦ ਨੁਸ਼ਹਿਰ ਵੀ, ਹਮਦਰਦ ਵੀਰ ਔਰ ਹੋਰ ਬਹੁਤ ਲੋਕ ਫਿਰ ਤਾਂ ਉਹਦੇ ਨਾਲ ਜੁੜੇ ਉਸ ਸਭਾ ਨਾਲ। ਤੇ ਅਸੀਂ ਫਿਰ ਕਾਨਫਰੰਸ ਕੀਤੀ ਉੱਥੇ ਇਹਦੇ 'ਚ ਦੁਰਾਹੇ। ਤੇ ਉਹਦੇ 'ਚ ਕੋਈ 100 ਦੇ ਕਰੀਬ ਵੱਡਾ ਸ਼ਾਇਰ, ਕਵੀ, ਲੇਖਕ, ਵਿਰਕ ਵਰਗੇ, ਗਿਆਨੀ ਹੀਰਾ ਸਿੰਘ ਦਰਦ, ਗੁਰਬਖਸ਼ ਸਿੰਘ ਹੋਰੀ, ਸੰਤ ਸਿੰਘ ਸੇਖੋਂ ਦਾ ਪ੍ਰਧਾਨ ਸੀ ਸਾਡਾ ਬਾਬਾ ਬੋੜ। ਤੇ ਉਹ ਫਿਰ ਦਿੱਲੀ ਤੋਂ ਸ਼ਾਇਰ ਆਏ, ਸਾਬਰ ਹੋਣੀ, ਸਵਰਨ ਹੋਣੀ ਆਏ, ਤੇ ਜਿਹੜੇ ਵਿਦਾਤਾ ਸਿੰਘ ਤੀਰ ਆਏ, ਕਰਤਾਰ ਸਿੰਘ ਬਲੱਗਣ ਆਏ, ਬੜੇ ਬਰਕਤ ਰਾਮ ਯੂਮਨ ਆਇਆ। ਤੇ ਉਹ ਸਮੇਂ 'ਚ ਐਸੀ ਇੱਕ ਲਹਿਰ ਤੁਰੀ ਰਾਮਪੁਰ ਸਭਾ ਤੋਂ ਕਿ ਉਹ ਅਸੀਂ ਹੁਣ ਤੱਕ ਹਰ ਸਾਲ ਉੱਥੇ ਕਾਨਫਰੰਸ ਹੁੰਦੀ ਹੈ, ਜਿੱਥੇ ਸਾਰੇ ਵੱਡੇ ਗੁਰਬਖਸ਼ ਸਿੰਘ ਹੋਰਾਂ ਤੱਕ ਵੀ ਉਹਨਾਂ ਨੇ ਪ੍ਰਧਾਨਗੀਆਂ ਕੀਤੀਆਂ, ਕਦੇ ਨਰਿੰਦਰਪਾਲ, ਕਦੇ ਪ੍ਰਭਜੋਤ, ਕਦੇ ਬਾਕੀ ਦੇ ਵੱਡੇ ਲੇਖਕਾਂ ਨੇ ਉਹਦੇ 'ਚ ਸ਼ਮੂਲੀਅਤ ਕੀਤੀ। ਸੋ ਇਹ ਮੇਰੀ ਕਵਿਤਾ ਦਾ ਇੱਥੇ ਆਉਣ ਤੱਕ ਪਿਛੋਕੜ ਹੈ। ਉਦੋਂ ਬਾਅਦ ਮੇਰੀ ਨਜ਼ਮ ਕਿਤਾਬ ਛਪੀ ਕੌਲ ਕਰਾਰ, ਉਹ ਤੋਂ ਬਾਅਦ ਛਪੀ ਕਿਰਨਾਂ ਦਾ ਆਲਣਾ, ਤੇ ਫਿਰ ਮੈਂ ਕੈਨੇਡਾ ਆ ਗਿਆ। ਕੀ ਕਾਲੀ ਹੈ ਕਰ ਜਾਵਣ ਦੀ, ਰਤਕ ਬੈਠੇ ਇਸ ਪਰਦੇਸੀ ਝੀਲ ਕਿਨਾਰੇ, ਦੂਜੇ ਪਾਰ ਵਤਨ ਵਰਗੇ ਹੀ ਬਿਰਛ ਖੜੇ ਹਨ, ਜਿਨ੍ਹਾਂ ਦੇ ਸੰਘਣੇ ਪਰਛਾਵੇਂ ਪਾਣੀ ਦੀ ਹਿਕੜੀ ਦੇ ਉੱਤੇ ਰੁਮਕ ਰਹੀ ਵਾ ਨਾਲ ਰਤਾ ਕੁਝ ਕੰਬ ਰਹੇ ਹਨ।
ਅੱਸੂ ਦੀ ਧੁੱਪ ਅਲਸਾਈ ਹੋਈ ਗਰਭਵਤੀ ਦੇ ਵਾਂਗੂ ਊਂਘ ਰਹੀ ਹੈ। ਕਿਤੇ ਕਿਤੇ ਕੋਈ ਪੰਛੀ ਚਹਿਕੇ, ਇੱਕ ਮੁਰਗਾਬੀ ਟਿੱਕੀ ਝੀਲਦੀ ਹਿੱਕ ਤੇ ਲੀਕਾਂ ਪਾਵੇ। ਬੇਸ਼ੁਮਾਰ ਰੰਗਾਂ ਵਿੱਚ ਕੁਦਰਤ ਮਹਿਕ ਮਹਿਕ ਮੁਸਕਾਵੇ। ਅਣਮੁੱਲੀ ਸੁੰਦਰਤਾ ਰਸੀਆ ਅੱਖ ਤੋਂ ਵਾਰੀ ਜਾਵੇ। ਕੁਝ ਤਾਂ ਇਸ ਦਾ ਰੂਪ ਹੰਢਾਓ, ਥੱਕੇ ਨੈਣ ਤਰੇੜੀ ਧੋਵੋ। ਕੁਝ ਘੜੀਆਂ ਤਾਂ ਆਪਣੇ ਨਾਲ ਗੁਜ਼ਾਰੋ, ਕੁਦਰਤ ਦੀ ਕਵਿਤਾ ਨੂੰ ਮਾਣੋ। ਲੂਣ ਤੇਲ ਝਗੜੇ ਦੀ ਸੋਗੀ, ਬੁੱਕੜ ਵੱਲ ਨੂੰ ਕਿਉਂ ਨੱਸਦੇ ਹੋ? ਕੀ ਕਾਲੀ ਹੈ ਕਰ ਜਾਵਣ ਦੀ, ਕੀ ਕਾਲੀ ਹੈ ਕਰ ਜਾਵਣ ਦੀ। 1960 ਦੇ ਸ਼ੁਰੂ 'ਚ ਕੱਚੀ ਰੋਟੀ ਸੇਕਣ ਲਈ ਪੰਜਾਬ ਛੱਡਣ ਸਮੇਂ ਨੌਜਵਾਨ ਗੁਰਚਰਨ ਰਾਮਪੁਰੀ ਅਮਨ ਕਾਨਫਰੰਸਾਂ ਵਿੱਚ ਮਾਰਕਸੀ ਚਿੰਤਨ ਵਾਲੇ ਪ੍ਰਗਤੀਵਾਦੀ ਕਵੀ ਵਜੋਂ ਉੱਭਰ ਰਹੇ ਸਨ। ਪਰ ਪੱਕ ਤੇ ਪ੍ਰੌੜ ਪੰਜਾਬੀ ਕਵੀ ਉਹ ਪੰਜਾਬ ਤੋਂ ਬਾਹਰ ਵਲੈਤੀ ਅਮਰੀਕੀ ਧਰਤੀਆਂ ਤੇ ਵਸਦੇ ਬਣੇ। ਤਦ ਹੀ ਉਹਨਾਂ ਦੀਆਂ ਜਿਹੜੀਆਂ ਬਹੁ ਗਿਣਤੀ ਨਜ਼ਮਾਂ, ਗਜ਼ਲਾਂ, ਗੀਤ ਤੇ ਦੋਹੇ ਨੇ, ਉਹਨਾਂ ਵਿਚਲਾ ਜਿਹੜਾ ਮੁਹਾਵਰਾ ਹੈ ਉਹ ਬਹੁਤਾ ਵਲੈਤੀ ਅਮਰੀਕੀ ਹੋਣ ਦੀ ਥਾਂ ਤੇ ਦੇਸੀ ਵੱਧ ਹੈ। ਬੇਸ਼ੱਕ ਆਪਣੀ ਕਾਵਿ ਪੁਸਤਕ ਕੰਚਨੀ ਦੇ ਰਾਹੀਂ ਉਹਨਾਂ ਨੇ ਭੂ ਹੇਰਵੇ ਤੋਂ ਅੱਗੇ ਚੱਲ ਕੇ ਮਨੁੱਖ ਦੇ ਹੱਕ ਵਿੱਚ ਭੁਗਤਦੀ ਜਿਹੜੀ ਅੰਤਰਰਾਸ਼ਟਰੀ ਸਿਆਸਤ ਹੈ ਤੇ ਉਹਦੇ ਜਿਹੜੇ ਨਾਇਕ ਨੇ ਉਹਨਾਂ ਨੂੰ ਆਪਣੀ ਕਵਿਤਾ ਦਾ ਵਿਸ਼ਾ ਬਣਾਇਆ। ਪਰ ਮੂਲ ਰੂਪ ਵਿੱਚ ਗੁਰਚਰਨ ਰਾਮਪੁਰੀ ਰੋਮਾਂਸ, ਕੁਦਰਤ ਤੇ ਵਿਗਿਆਨਕ ਤਰਕਸ਼ੀਲਤਾ ਵਾਲੀ ਜਿਹੜੀ ਤਿੰਨ ਤਿਕੋਣ ਹੈ ਉਸ ਕਵਿਤਾ ਦਾ ਕਵੀ ਹੈ। ਉਸਦੇ ਇਹ ਸ਼ੇਰ ਜਿਵੇਂ ਉਸਦੇ ਚਿੰਤਨ ਦਾ ਸ਼ੁੱਧ ਕਾਵ ਚਿੱਤਰ ਹੋਣ। ਹੁਸਨ ਵੀ ਭਟਕਦਾ ਹੈ ਇਸ਼ਕ ਲਈ, ਚੰਨ ਧਰਤੀ ਦੁਆਲੇ ਪਾਉਂਦਾ ਹੈ। ਜਗਤ ਇੱਕ ਸੋਚ ਵਿੱਚ ਸਿਮਟ ਜਾਂਦਾ, ਚੰਨ ਸ਼ਬਨਮ 'ਚ ਉਤਰ ਆਉਂਦਾ ਹੈ। ਮੈਂ 1964 'ਚ ਇੱਥੇ ਪਹੁੰਚਿਆ ਤੇ ਉਹ ਇਸੇ ਤਰ੍ਹਾਂ ਕਿ ਜਿਵੇਂ ਅਸੀਂ ਪ੍ਰਦੇਸ਼ ਜਿਹੜਾ ਹੈ ਨਾ, ਪ੍ਰਦੇਸ਼ ਜਦੋਂ ਮੈਂ ਮੁਲਕੀ ਜਾਂ ਕੌਮੀ ਲੀਹਾਂ ਲੰਘ ਕੇ ਦੂਜੇ ਦੇਸ਼ 'ਚ ਆਉਣਾ, ਉਹ ਤਾਂ ਪ੍ਰਦੇਸ਼ ਹੈ ਹੀ। ਪਰ ਜਦੋਂ ਰਾਮਪੁਰੋਂ ਉੱਠ ਕੇ ਮੈਂ ਲੁਧਿਆਣੇ ਜਾਣਾ ਜਾਂ ਲਾਹੌਰ ਜਾਣਾ ਜਾਂ ਅੰਮ੍ਰਿਤਸਰ ਜਾਣਾ ਜਾਂ ਦਿੱਲੀ ਜਾਣਾ, ਉਹ ਵੀ ਇੱਕ ਪ੍ਰਦੇਸ਼ ਹੈ। ਜਦੋਂ ਰਾਮਪੁਰ ਦਾ ਇੱਕ ਬੰਦਾ, ਜਦੋਂ ਸੁਰਜੀਤ ਰਾਮਪੁਰੀ ਦੇ ਪਿਤਾ ਜੀ ਉੱਥੇ ਰਾਮਪੁਰ ਤੋਂ ਉੱਠ ਕੇ ਕਲਕੱਤੇ ਜਾ ਕੇ ਡਰਾਈਵਰੀ ਕਰਦੇ ਨੇ, ਫਿਰ ਉਹਨਾਂ ਟੈਕਸੀਆਂ ਬਣਾਉਂਦੇ ਨੇ, ਉਹ ਵੀ ਆਪਣਾ ਇੱਕ ਪ੍ਰਦੇਸ਼ ਭੋਗਦੇ ਨੇ। ਪਿੰਡੋਂ ਉੱਠ ਕੇ ਇੱਕ ਮਹਾਨਗਰ 'ਚ ਬੰਦਾ ਕੋਈ ਕਲਰਕ ਜਾਂਦਾ, ਉਹ ਵੀ ਇੱਕ ਪ੍ਰਦੇਸ਼ ਭੋਗਦਾ। ਇੱਥੇ ਆਉਣਾ ਤਾਂ ਪ੍ਰਦੇਸ਼ ਹੈ ਹੀ, ਕਿਉਂਕਿ ਇੱਥੇ ਬੋਲੀ ਵੀ ਵੱਖਰੀ ਹੈ, ਲੋਕ ਵੀ ਵੱਖਰੇ ਨੇ। ਪਰ ਥੋੜ੍ਹਾ ਚਿਰ ਬਾਅਦ ਕੋਈ ਪ੍ਰਦੇਸ਼ ਦਾ ਅਹਿਸਾਸ ਹੈ ਜਿਹੜਾ ਉਹ ਘਟ ਜਾਂਦਾ ਹੈ, ਜਦੋਂ ਮਿਹਰਬਾਨ ਆਲੇ ਦੁਆਲੇ ਦੇ ਲੋਕ, ਆਪਣੇ ਲੋਕ ਉਹ ਮਿਲਦੇ ਨੇ ਜਾਂ ਕੋਈ ਦੂਜੇ ਲੋਕ ਆਪਣੇ ਬਣਦੇ ਨੇ। ਰਾਮਪੁਰੀ ਸਾਹਿਬ ਨਾਲ ਜਾਣ ਪਛਾਣ ਦਾ 7 ਦਿਨ ਵੀ ਉਹਨਾਂ ਦੀ ਕਵਿਤਾ ਹੀ ਬਣੀ। ਜਦੋਂ 1960 'ਚ ਮੈਂ ਜਸਪੌਲਨ ਦੁਰਾਹੇ ਦੇ ਲਾਗੇ ਇੱਕ ਪਿੰਡ ਹੈ ਜਿੱਥੇ ਮੈਂ ਪੜ੍ਹਿਆ, ਔਰ ਮੈਨੂੰ ਦੱਸਣਾ ਇਹ ਵੀ ਖੁਸ਼ੀ ਹੈ ਕਿ ਰਾਮਪੁਰੀ ਸਾਹਿਬ ਵੀ ਮੇਰੇ ਜੰਮਣ ਤੋਂ 2 ਸਾਲ ਪਹਿਲਾਂ ਇੱਥੋਂ ਹੀ ਮੈਟ੍ਰਿਕ ਕਰਕੇ ਗਏ ਨੇ। ਤਾਂ ਉੱਥੇ ਰਹਿੰਦਿਆਂ ਮੈਂ ਰਾਮਪੁਰ ਲਿਖਾਰੀ ਸਭਾ ਦੀਆਂ ਜਿਹੜੀਆਂ ਰਚਨਾਵਾਂ ਲੋਕਾਂ ਦੀਆਂ ਪੜ੍ਹਦਾ ਰਿਹਾ। ਇਹੀ ਮੌਕਾ ਸੀ ਜਦੋਂ ਰਾਮਪੁਰੀ ਸਾਹਿਬ ਦੀ ਕਵਿਤਾ ਨਾਲ ਮੇਰੀ ਜਾਣਕਾਰੀ ਹੋਈ ਜਾਂ ਵਾਕਫੀ ਹੋਈ ਤਾਂ ਲਗਾ ਹੋਇਆ। ਪਰ ਸਾਡੀ ਪਹਿਲੀ ਮੁਲਾਕਾਤ ਜਦੋਂ ਮੈਂ 1979 'ਚ ਵੈਨਕੂਵਰ ਜਗਜੀਤ ਸਿੰਘ ਚਿੱਤਰਾ ਸਿੰਘ ਦਾ ਸ਼ੋਅ ਕਰਨ ਗਿਆ ਤਾਂ ਉਦੋਂ ਹੋਈ। ਉਹ ਤੋਂ ਬਾਅਦ ਅੱਜ ਤੱਕ ਉਹ ਵੱਡੇ ਭਾਈ ਨੇ, ਪਿਤਾ ਵੀ ਨੇ, ਗੁਰੂ ਵੀ ਨੇ। ਇਸ ਦੋਸਤੀ ਤੋਂ ਮੈਂ ਬਹੁਤ ਕੁਛ ਲਾਹੇ ਲੈ ਲਿਆ, ਸਿੱਖਿਆ, ਲਿਖਣ ਦਾ ਵੱਲ ਸਿੱਖਿਆ, ਬੋਲਣ ਦਾ ਵੱਲ ਸਿੱਖਿਆ। ਅਤੇ ਮੈਨੂੰ ਬੜੀ ਖੁਸ਼ੀ ਹੈ ਜਦ ਮੈਂ ਮੇਰੇ ਕਿਸੇ ਸ਼ਬਦ ਦਾ ਉਚਾਰਨ ਢੁਕਵਾਂ ਨਹੀਂ ਹੁੰਦਾ ਤਾਂ ਮੈਨੂੰ ਟੈਲੀਫੋਨ 'ਤੇ ਤਾਂ ਕੀ ਉਹ ਚਿੱਠੀ ਲਿਖ ਕੇ ਵੀ ਦੱਸਦੇ ਨੇ। ਇਹ ਸਾਡੀ ਦੋਸਤੀ ਦੀ ਗਹਿਰਾਈ ਹੈ। ਇਸੇ ਦੌਰਾਨ 'ਚ ਉਹਨਾਂ ਦੀਆਂ ਕੁਛ ਰਚਨਾਵਾਂ ਮੈਨੂੰ ਰਿਕਾਰਡ ਕਰਨ ਦਾ ਮੌਕਾ ਮਿਲਿਆ। ਮੈਂ ਸਮਝਦਾ ਮੇਰੇ ਲਈ ਖੁਸ਼ਕਿਸਮਤੀ ਦਾ ਮੌਕਾ ਸੀ ਕਿ ਇੱਕ ਐਸਾ ਦਸਤਾਵੇਜ਼ ਜਗਜੀਤ ਸਿੰਘ ਜ਼ੀਰਵੀ, ਬੀਬੀ ਸੁਰਿੰਦਰ ਕੌਰ ਅਤੇ ਉਹਨਾਂ ਦੀ ਧੀ ਡੋਲੀ ਗੁਲੇਰੀਆ ਨੂੰ ਪਹਿਲੀ ਵਾਰ ਇਸ ਰਿਕਾਰਡਿੰਗ 'ਚ ਗਾਉਣ ਦਾ ਮੌਕਾ ਮਿਲਿਆ। ਤੋ ਇਸ਼ਕ ਠੋਕਰ 'ਤੇ ਮੁਸਕਰਾਉਂਦਾ ਹੈ ਉਹਨਾਂ ਦੀ ਮੈਂ ਕਸੈਟ ਤਿਆਰ ਕੀਤੀ ਸੀ। ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਦੇ ਯੁੱਗ 'ਚ ਸਾਹਿਤ ਵਿਕਦਾ ਨਹੀਂ, ਵਿਕੇ ਨਾ ਵਿਕੇ, ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਕੰਮ ਬਹੁਤ ਚੰਗਾ ਹੋਇਆ। ਜ਼ਿੰਦਗੀ ਦੇ ਜਿਸ ਦੌਰ 'ਤੇ ਰਾਮਪੁਰੀ ਸਾਹਿਬ ਹੁਣ ਪਹੁੰਚ ਚੁੱਕੇ ਨੇ, ਮੈਂ ਉਹਨਾਂ ਦੀ ਚੰਗੀ ਸਿਹਤ ਲਈ ਦੁਆ ਕਰਦਾ। ਅਸਲ 'ਚ ਆਪਣੇ ਆਪ ਨੂੰ ਪ੍ਰਗਟ ਕਰਨ ਵਾਸਤੇ ਜਾਂ ਆਪਣੇ ਵਿਚਾਰ ਦੂਜੇ ਤੱਕ ਪਹੁੰਚਾਉਣ ਲਈ
ਤੇ ਉਸ ਨੂੰ ਜਾਂ ਆਪਣੇ ਨਾਲ ਸਹਿਮਤ ਕਰਨ ਲਈ ਕੋਈ ਵੀ ਕਲਾਕਾਰ ਆਪਣੀ ਕਲਾ ਨੂੰ ਵਰਤਦਾ ਹੈ। ਇਹੀ ਗੱਲ ਕਵਿਤਾ ਦੀ ਹੈ। ਜੋ ਵਿਚਾਰ ਮੇਰੇ ਮਨ 'ਚ ਆਉਂਦੇ ਨੇ ਉਹ ਮੈਂ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ, ਤੇ ਜੇ ਲੋਕ ਮੇਰੇ ਨਾਲ ਸਹਿਮਤ ਹੋ ਸਕਣ ਤਾਂ ਇਹ ਗੱਲ ਖੁਸ਼ੀ ਦਿੰਦੀ ਹੈ। ਇਹ ਬਾਕੀ ਕਵਿਤਾ ਤੋਂ ਮੰਗ ਵੀ ਮੇਰੀ ਇਹੀ ਹੈ ਕਿ ਜਿਹੜੇ ਮੇਰੇ ਮਨ ਦੀ ਗੱਲ ਹੋਵੇ ਉਹ ਦੂਜੇ ਤੱਕ ਪੂਰੀ ਤਰ੍ਹਾਂ ਪਹੁੰਚ ਸਕੇ, ਔਰ ਜਿੰਨੀ ਅੱਛੀ ਤਰ੍ਹਾਂ ਪਹੁੰਚ ਸਕਦੀ ਹੈ ਉਹੀ ਮੇਰੀ ਕਾਮਯਾਬੀ ਹੈ। ਕਵਿਤਾ ਨੇ ਮੈਨੂੰ ਉਹ ਚੀਜ਼ਾਂ ਦਿੱਤੀਆਂ ਨੇ, ਉਹ ਰੰਗ ਦਿੱਤੇ ਨੇ, ਉਹ ਪਲ ਦਿੱਤੇ ਨੇ ਜ਼ਿੰਦਗੀ ਦੇ ਖੂਬਸੂਰਤ, ਉਹ ਰਿਸ਼ਤੇ ਦਿੱਤੇ ਨੇ, ਉਹ ਮੁਹੱਬਤ ਦਿੱਤੀ ਹੈ ਕਿ ਮੈਂ ਤਾਂ ਸ਼ਿਕਾਇਤ ਤਾਂ ਕੀ, ਮੈਂ ਤਾਂ ਇਹਦਾ ਰਿਣ ਆਪਣਾ ਕਰਜ਼ਾ ਇਹਦਾ ਲਾ ਹੀ ਨਹੀਂ ਸਕਦਾ। ਮੈਨੂੰ ਤਾਂ ਤੁਸੀਂ ਇਹ ਕਹੋ ਕਿ ਜੇ ਮੈਂ ਸ਼ਾਇਰ ਨਾ ਹੁੰਦਾ, ਜੇ ਮੈਂ ਮਾੜਾ ਮੋਟਾ ਲਿਖਦਾ ਨਾ ਹੁੰਦਾ, ਤਾਂ ਸ਼ਾਇਦ ਮੈਂ ਰੋਟੀ ਵੱਲੋਂ ਵੀ ਇੰਨਾ ਸੌਖਾ ਨਾ ਹੁੰਦਾ। ਮੈਨੂੰ ਤਾਂ ਰੋਟੀ ਦਿੱਤੀ ਕਵਿਤਾ ਨੇ। ਮੈਨੂੰ ਕਿੰਨੇ ਥਾਂ 'ਤੇ ਬਹੁਤ ਔਖੇ ਸਮੇਂ ਕਵਿਤਾ ਮੇਰੀ ਸਹਾਈ ਹੋਈ ਹੈ। ਮੈਨੂੰ ਇੱਥੇ ਆਉਣ 'ਚ ਵੀ ਉਹਦਾ ਹੈਲਪ ਹੋਈ, ਔਰ ਬਲਕਿ ਜਦੋਂ ਮੈਂ ਇੱਥੇ ਆਇਆ ਤਾਂ ਸਭ ਤੋਂ ਪਹਿਲਾਂ ਮੈਂ ਬਿਲਕੁਲ ਇੱਕ ਐਸੇ ਅਜਨਬੀ ਥਾਂ ਆ ਗਿਆ ਸੀ ਜਿੱਥੇ ਮੈਨੂੰ ਪਤਾ ਨਹੀਂ ਸੀ ਮੈਨੂੰ ਕੌਣ ਮੈਨੂੰ ਰਾਹ ਪਾਊਗਾ। ਪਰ ਆਉਂਦੇ ਸਾਰ ਮੈਨੂੰ ਇੱਕ ਪ੍ਰੀਤਲੀ ਦਾ ਲਾਈਫ ਮੈਂਬਰ ਮਿਲ ਗਿਆ, ਸਰਦਾਰ ਇਕਬਾਲ ਸਿੰਘ ਹੁੰਦਲ। ਬੜੇ ਪੁਰਾਣੇ ਦੇਸ਼ ਭਗਤ ਬਜ਼ੁਰਗ ਇੰਜੀਨੀਅਰ ਸੀ, ਜਿਨ੍ਹਾਂ ਨੇ ਮੈਨੂੰ ਉਂਗਲੀ ਫੜ ਕੇ ਇੱਕ ਐਸੇ ਥਾਂ 'ਤੇ ਲੈ ਗਏ ਕਿ ਮੈਨੂੰ 7ਵੇਂ ਦਿਨ ਇੱਥੇ ਆਉਣ 'ਤੇ ਨੌਕਰੀ ਮਿਲ ਗਈ, ਔਰ ਉਹ 20 ਸਾਲ ਉਹੋ ਹੀ ਨੌਕਰੀ ਮੈਨੂੰ ਰੋਟੀ ਦਿੰਦੀ ਰਹੀ। ਵਿਚਾਰਾਂ 'ਤੇ ਇੱਕਦਮ ਮੇਰਾ ਖਿਆਲ ਹੈ ਕੋਈ ਸਿੱਧਾ ਪ੍ਰਭਾਵ ਨਹੀਂ ਪਿਆ। ਮੈਂ ਜਦੋਂ ਉੱਥੇ ਵੀ ਰਹਿੰਦਾ ਸੀ ਤਾਂ ਵਿਚਾਰ ਆਲੇ ਦੁਆਲੇ ਜੋ ਹਾਲਾਤ ਸਨ ਉਹਨਾਂ ਦੇ ਮੁਤਾਬਕ ਮੇਰੇ ਵਿਚਾਰ ਬਣੇ ਸਨ। ਉਹਨਾਂ ਬਾਰੇ ਉਹ ਵਿਚਾਰ ਅਜੇ ਵੀ ਮੇਰੇ ਉਸ ਤਰ੍ਹਾਂ ਰਹੇ ਨੇ, ਪਰ ਉਹਨਾਂ ਨੂੰ ਝਟਕੇ ਕਈ ਲੱਗੇ ਨੇ। ਇੱਥੇ ਆ ਕੇ ਜਿਹੜੀ ਖੁੱਲ੍ਹ ਹੈ, ਜਿਹੜੀ ਮੀਡੀਏ ਦੀ ਬਾਕੀ ਆਪਣੇ ਆਪ ਨੂੰ ਦੱਸਣ ਦੀ ਕੋਈ ਐਕਸਪ੍ਰੈਸ਼ਨ ਦੀ ਖੁੱਲ੍ਹ ਹੈ, ਇਹ ਕਈ ਵਾਰੀ ਬੜੀ ਚੰਗੀ ਲੱਗਦੀ ਹੈ। ਪਰ ਨਾਲ ਦੀ ਨਾਲ ਜਿਹੜੀ ਦੁਨੀਆ ਦੇ ਬਾਕੀ ਹਾਲਾਤ ਨੇ ਇੱਥੇ ਦੇ, ਉਹਦੇ ਨਾਲ ਕਈ ਵਿਚਾਰ ਵਾਰੀ ਬਦਲਦਾ ਵੀ ਹੈ, ਕਈ ਵਾਰੀ ਕਿੰਤੂ ਵੀ ਹੋਇਆ। ਜਿਹੜੇ ਕੋਈ ਦੁਨੀਆ 'ਚ ਤਬਦੀਲੀਆਂ ਆਈਆਂ ਨੇ ਉਹਨਾਂ ਨਾਲ ਮੈਂ ਵਿਚਾਰਾਂ ਦਾ ਮੈਂ ਕੱਟੜਵਾਦੀ ਕਦੇ ਨਹੀਂ ਹੋਇਆ, ਪਰ ਮੈਂ ਇਹ ਹੈਗਾ ਕਿ ਖੁੱਲ੍ਹੇ ਦਿਮਾਗ ਨਾਲ ਮੈਂ ਕਿੰਤੂ ਵੀ ਕਰਦਾ ਰਿਹਾ। ਉਹਨਾਂ 'ਚ ਬਹੁਤਾ ਪ੍ਰਭਾਵ ਨਹੀਂ ਪਿਆ, ਪਰ ਮੈਂ ਉੱਥੇ ਵੀ ਮੇਰੇ ਕੁਝ ਵਿਚਾਰ ਬਦਲੇ ਸੀ, ਇੱਥੇ ਵੀ ਆ ਕੇ ਬਦਲੇ। ਇਹ ਮੇਰਾ ਖਿਆਲ ਹੈ ਦੁਨੀਆ ਦੇ ਸਾਰੇ ਖੱਬੇ ਪੱਖੀ ਵਿਚਾਰ ਵਾਲਿਆਂ ਵਾਸਤੇ ਬੜਾ ਵੱਡਾ ਝਟਕਾ ਹੈ। ਪਰ ਇਹ ਦੁਨੀਆ ਦੀ ਇੱਕ ਅਸਲੀਅਤ ਵੀ ਹੈ ਕਿ ਅਸੀਂ ਸ਼ਰਧਾ ਵਾਲੇ ਦੌਰ ਤੋਂ ਲੰਘ ਕੇ ਅਸੀਂ ਜ਼ਿੰਦਗੀ ਦੀ ਜਿਹੜੀ ਹਕੀਕਤ ਹੈ, ਜ਼ਿੰਦਗੀ ਦਾ ਜਿਹੜਾ ਪਰਬਤ ਹੈ ਨਾ ਅਸਲੀਅਤ ਦਾ, ਉਹਦੇ ਨਾਲ ਮੱਥਾ ਲੱਗਿਆ ਸਾਡਾ। ਤੇ ਉਹਦੇ ਨਾਲ ਮੈਂ ਸਮਝਦਾ ਇਹਦੇ ਨਾਲ ਅਸੀਂ ਜਾਗੇ ਵੀ ਹਾਂ। ਅਸੀਂ ਸ਼ਰਧਾ ਤੋਂ ਨਿਕਲ ਕੇ ਅਸੀਂ ਇਹ ਦੇਖਣਾ ਪੈਣਾ ਸਾਨੂੰ ਕਿ ਕਿੰਨਾ ਕੁਝ ਅਸੀਂ ਸ਼ਰਧਾ ਦੇ ਅਸਰ ਥੱਲੇ ਅਸਲੀਅਤ ਤੋਂ ਅੱਖਾਂ ਮੀਟੀ ਬੈਠੇ ਸੀ, ਤੇ ਹੁਣ ਸਾਡੀਆਂ ਅੱਖਾਂ ਉਹਦੇ ਨਾਲ ਖੁੱਲ੍ਹਦੀਆਂ ਵੀ ਨੇ। ਪਰ ਇਹ ਉਸੇ ਕਿਸਮ ਦੀ ਗੱਲ ਹੈ ਕਿ ਜਿਵੇਂ ਇੱਕ ਰਿਆਸਤ ਦੇ ਫੇਲ ਹੋ ਜਾਣ ਨਾਲ ਵਿਚਾਰ ਕਈ ਵਾਰੀ ਫੇਲ ਨਹੀਂ ਹੁੰਦੇ। ਜਿਵੇਂ ਰਣਜੀਤ ਸਿੰਘ ਦਾ ਰਾਜ ਜਦੋਂ ਗਿਆ ਉਦੋਂ ਸਿੱਖੀ ਫੇਲ ਨਹੀਂ ਹੋਈ, ਇੱਕ ਇਹ ਜ਼ਰੂਰ ਹੋਇਆ ਕਿ ਉਸ ਇੱਕ ਰਾਜ ਦਾ ਅੰਤ ਹੋ ਗਿਆ। ਵਿਚਾਰ ਮੈਂ ਸਮਝਦਾ ਵਿਚਾਰ ਜਿਹੜੇ ਨੇ ਫਿਰ ਵੀ ਉਹਨਾਂ ਦੀ ਜਿਹੜੀ ਸਾਰਥਕਤਾ ਹੈ ਉਹਨਾਂ ਬਾਰੇ ਮੇਰਾ ਬਹੁਤਾ ਬੁਨਿਆਦੀ ਤੌਰ 'ਤੇ ਕੋਈ ਮਨ ਬਹੁਤਾ ਨਹੀਂ ਬਦਲਿਆ। ਇਹ ਨਹੀਂ ਹੈ ਕਿ ਮੇਰਾ ਉਸ ਤੋਂ ਵਿਸ਼ਵਾਸ ਉੱਠ ਗਿਆ। ਗੁਰਸ਼ਰਨ ਰਾਮਪੁਰੀ ਜੀ ਸਾਡੀ ਪਹਿਲਾਂ ਵਾਲੀ ਪੀੜ੍ਹੀ ਦੇ ਮਾਨਯੋਗ ਸਾਡੇ ਸ਼ਾਇਰ ਹੈ, ਤੇ ਉਹਨਾਂ ਦੀ ਪ੍ਰਾਪਤੀ ਇਹ ਹੈ ਕਿ ਉਹਨਾਂ ਨੇ ਇੱਕ ਮੂਵਮੈਂਟ ਚੱਲੀ ਸੀ ਜਿਹਨੂੰ ਕਹਿੰਦੇ ਸੀ ਅਮਨ ਮੂਵਮੈਂਟ, ਕਿਉਂਕਿ ਪਹਿਲਾਂ ਸੈਕੰਡ ਵਰਲਡ ਵਾਰ ਹੋ ਚੁੱਕੀ ਸੀ ਤੇ ਬੜਾ ਨੁਕਸਾਨ ਹੋਇਆ ਸੀ ਸਾਰੀ ਦੁਨੀਆ ਦਾ। ਤਾਂ ਉਹਨਾਂ ਨੇ ਉਸ ਗਰੁੱਪ ਨੂੰ ਜੁਆਇਨ ਕੀਤਾ ਜਿਹਦੇ ਵਿੱਚ ਕਿ ਉਹਨਾਂ ਲੋਕਾਂ ਨੇ ਅਮਨ ਕਾਨਫਰੰਸਾਂ ਕਰੀਆਂ, ਔਰ ਉੱਥੇ ਇਹਨਾਂ ਨੇ ਬਹੁਤ ਵਧੀਆ ਸ਼ਾਇਰੀ, ਗੁਰਸ਼ਰਨ ਰਾਮਪੁਰੀ ਸਿਰਮੌਰ ਸ਼ਾਇਰ ਹੋਇਆ ਉਸ ਮੂਵਮੈਂਟ ਦਾ। ਤੇ ਉਹਨਾਂ ਦੀ ਸ਼ਾਇਰੀ ਦੇ ਵਿੱਚ ਵੀ ਪਹਿਲਾਂ ਵਾਲੇ ਸ਼ਾਇਰਾਂ ਨਾਲੋਂ ਫਰਕ ਇਹ ਹੈ ਕਿ ਉਹਨਾਂ ਨੇ ਇੱਕ ਨਵਾਂ ਮੁਹਾਵਰਾ ਤੇ ਕਵਿਤਾ ਨੂੰ ਆਪਣੀ ਨੂੰ ਨਵਾਂ ਮੁਹਾਂਦਰਾ ਦਿੱਤਾ।
ਸਿਮਲੀਜ਼ ਉਹਨਾਂ ਦੀਆਂ ਨਵੀਆਂ ਹੈ, ਉਹਨਾਂ ਦੇ ਜਿਹੜੇ ਸਜੈਸਟਿਵ ਲੈਵਲ ਦੇ ਉੱਤੇ ਸ਼ਾਇਰੀ ਲਿਖੀ ਉਹ ਬਹੁਤ ਵਧੀਆ ਹੈ। ਉਹ ਸਾਰੀ ਉਮਰ ਸਮਾਜਵਾਦ ਨਾਲ, ਮਾਰਕਸਵਾਦ ਨਾਲ ਜੁੜੇ ਰਹੇ ਹੈ ਤੇ ਇੱਥੇ ਆ ਕੇ ਵੀ ਜਿਹੜੀਆਂ ਉਹਨਾਂ ਨੇ ਕੁਝ ਰੈੱਡ ਇੰਡੀਅਨਸ ਬਾਰੇ, ਕੁਝ ਨਸਲਵਾਦ ਬਾਰੇ ਕਵਿਤਾਵਾਂ ਲਿਖੀਆਂ ਉਹ ਬੜੀਆਂ ਕਮਾਲ ਦੀਆਂ ਹੈ ਔਰ ਸਾਨੂੰ ਮਾਣ ਹੈ ਕਿ ਸਾਡੀ ਪੰਜਾਬੀ ਜ਼ੁਬਾਨ ਵਿੱਚ ਇੰਨੇ ਵਧੀਆ ਸ਼ਾਇਰ ਹੋਏ ਹੈ। ਮੇਰੀਆਂ ਕੁਝ ਗਜ਼ਲਾਂ ਜਗਜੀਤ ਦੀਵੀ ਨੇ ਗਾਈਆਂ ਨੇ, ਸੁੰਦਰ ਕੌਰ ਹੋਰਾਂ ਨੇ ਗਾਈਆਂ ਨੇ, ਡੋਲੀ ਗੁਲੇਰੀਆ ਨੇ ਗਾਈਆਂ ਨੇ ਤੇ ਘਨਸ਼ਾਮ ਨੇ ਗਾਈਆਂ। ਤੇ ਹਿੰਦੁਸਤਾਨ 'ਚ ਕਈ ਵਾਰੀ ਮੈਨੂੰ ਸ਼ਾਇਦ ਇਹ ਵੀ ਨਹੀਂ ਪਤਾ ਹੋਵੇ ਵੀ ਕਿਹਨੇ ਗਾਈਆਂ। ਆਲ ਇੰਡੀਆ ਰੇਡੀਓ ਤੋਂ ਕਈ ਵਾਰੀ ਕਈ ਗਜ਼ਲਾਂ ਮੇਰੀਆਂ, ਕਿਉਂਕਿ ਉਹ ਬਹੁਤ ਦੇਰ ਹੋਈ ਜਦੋਂ ਮੈਂ ਇੰਡੀਆ ਸੀਗਾ ਤਾਂ ਉਦੋਂ ਮੈਂ ਉਹਨਾਂ ਨੂੰ ਦਿੱਤੀਆਂ ਹੋਈਆਂ ਸੀ ਦਿੱਲੀ ਔਰ ਜਲੰਧਰ ਵਾਲਿਆਂ ਨੂੰ। ਉਹ ਕਦੇ ਕਦੇ ਉਹ ਵੀ ਮਿਹਰਬਾਨੀ ਕਰ ਦਿੰਦੇ ਨੇ ਉੱਥੇ ਜਿਹੜੇ ਸੱਜਣ ਨੇ, ਉਹਨਾਂ ਨੇ ਕਈ ਹੋਰਾਂ ਲੋਕਾਂ ਤੋਂ ਵੀ ਮੇਰੀਆਂ ਚੀਜ਼ਾਂ ਗਵਾਈਆਂ ਹੋਣਗੀਆਂ। ਪਰ ਇੱਕ ਟੇਪ ਵਿੱਚ ਮੇਰੀਆਂ 5 ਗਜ਼ਲਾਂ ਔਰ ਕੁਝ ਗੀਤ ਇਹਨਾਂ ਜਿਨ੍ਹਾਂ ਬੰਦਿਆਂ ਦੇ ਮੈਂ ਨਾਂ ਲਏ ਨੇ ਇਹਨਾਂ ਨੇ ਗਾਏ ਨੇ ਔਰ ਉਹ ਇਕਬਾਲ ਮਾਹਲ ਨੇ ਉੱਥੋਂ ਰਿਲੀਜ਼ ਕੀਤਾ ਹੈ ਟੋਰਾਂਟੋ ਤੋਂ। ਤੇ ਹੋਰ ਵੀ ਮੈਂ ਅੱਜ ਕੱਲ੍ਹ ਸੋਚ ਰਿਹਾ ਕਿ ਕੁਝ ਅੱਛੇ ਲੋਕਾਂ ਤੋਂ ਜੇ ਉਹ ਕੋਈ ਗਾ ਸਕਣ, ਮੈਂ ਉਹਨਾਂ ਨੂੰ ਵੀ ਦਿੱਤੇ ਹੋਏ ਨੇ। ਤੇ ਦੇਖੋ ਸਮਾਂ ਕੀ ਰੰਗ ਦਿਖਾਉਂਦਾ। इश्क ठोकर ते मुस्कुरांदा है, तारा टुटदा वे जगमगांदा है। इश्क ठोकर ते मुस्कुरांदा है। ਮੇਰੀਆਂ ਹੁਣ ਤੱਕ 6 ਕਿਤਾਬਾਂ ਛਪੀਆਂ ਨੇ ਤੇ 7ਵੀਂ ਕਿਤਾਬ ਅਗਨਾਰ ਹੁਣ ਛਪ ਰਹੀ ਹੈ, ਉਹ ਛਾਪੇ ਅਧੀਨ ਹੈ। ਇਸ ਤੋਂ ਬਿਨਾਂ ਮੇਰੇ ਰੂਸੀ 'ਚ ਮੇਰਾ ਕੋਈ 6ਵੇਂ ਦਹਾਕੇ 'ਚ ਮੇਰੀਆਂ 12 ਨਜ਼ਮਾਂ ਦਾ ਤਰਜਮਾ ਰੂਸੀ 'ਚ ਹੋਇਆ ਸੀ ਤੇ ਕੁਝ ਨਜ਼ਮਾਂ ਦਾ ਤਰਜਮਾ ਹਿੰਦੀ, ਗੁਜਰਾਤੀ, ਉਰਦੂ ਤੇ ਅੰਗਰੇਜ਼ੀ 'ਚ ਵੀ ਹੋਇਆ। ਤੇ ਮੈਂ ਅੰਗਰੇਜ਼ੀ ਦੀ ਕਿਤਾਬ ਮੇਰੇ ਮਨ 'ਚ ਹੈ ਕਿ ਛਪਣੀ ਚਾਹੀਦੀ, ਉਹਦੇ ਕੁਝ ਤਰਜਮੇ ਮੇਰੇ ਹੋਏ ਨੇ। ਤੇ ਬਾਕੀ ਮੈਂ ਕੋਈ ਬਹੁਤਾ ਠੋਕ ਲਿਖਣ ਵਾਲਾ ਬੰਦਾ ਨਹੀਂ। ਇੰਨੇ 30-40 ਸਾਲ 'ਚ ਮੈਂ 7ਵੀਂ ਕਿਤਾਬ ਮੇਰੀ ਆ ਰਹੀ ਹੈ। ਲੀਹਾਂ ਤਾਂ ਸ਼ਾਇਦ ਉਹੀ ਰਹਿਣਗੀਆਂ, ਲੀਹਾਂ ਤਾਂ ਹੁਣ ਕਾਸੇ ਪੈ ਚੁੱਕੇ ਨੇ, ਉਹ ਕਾਸੇ ਮੈਂ ਆਪ ਪਾਏ ਨੇ। ਪਰ ਇਹ ਹੈ ਕਿ ਨਵੀਆਂ ਡੰਡੀਆਂ ਵੀ ਪੈਂਦੀਆਂ ਨੇ ਔਰ ਉਹਨਾਂ ਡੰਡੀਆਂ ਦਾ ਬੰਦਾ ਕੈਦੀ ਵੀ ਬਣਦਾ ਤੇ ਨਾਲ ਦੀ ਨਾਲ ਨਵੀਆਂ ਡੰਡੀਆਂ ਹਰ ਜੰਗਲ 'ਚ ਇੱਕ ਨਵੀਂ ਖੁਸ਼ਬੂ, ਨਵੇਂ ਫੁੱਲ ਵੀ ਕਿਤੇ ਮਿਲਦੇ ਨੇ। ਮੈਂ ਬਹੁਤਾ ਡੰਡੀਆਂ ਦਾ ਕਾਇਲ ਨਹੀਂ ਰਿਹਾ। ਮੈਨੂੰ ਲੱਗਦਾ ਨਵੇਂ ਜੰਗਲ ਜਿਹੜੇ ਨੇ ਬਿਲਕੁਲ ਅਣਛੋਹੇ ਜੰਗਲਾਂ 'ਚ ਵੀ ਬੰਦੇ ਨੂੰ ਘੁੰਮਣਾ ਚਾਹੀਦਾ। ਉੱਥੇ ਵੀ ਨਵੇਂ ਫੁੱਲ ਖਿੜਦੇ ਨੇ, ਉੱਥੇ ਵੀ ਨਵੀਂ ਮਹਿਕ ਮਿਲਦੀ ਹੈ, ਉੱਥੇ ਦਾ ਵੀ ਇੱਕ ਆਪਣੇ ਉੱਥੇ ਵੀ ਨਵੇਂ ਰੰਗ ਨੇ। ਤੇ ਉਹਨਾਂ ਰੰਗਾਂ ਤੋਂ ਬਿਲਕੁਲ ਆਪਣੇ ਆਪ ਨੂੰ ਬਚਾ ਕੇ ਨਹੀਂ ਰੱਖਣਾ ਚਾਹੀਦਾ, ਬਲਕਿ ਉਹਨਾਂ 'ਚ ਆਪਣੇ ਆਪ ਨੂੰ ਡੁਬੋ ਦੇਣਾ ਚਾਹੀਦਾ। ਕੁਦਰਤ ਬਾਰੇ ਮੈਂ ਬਹੁਤ ਕਾਫੀ ਨਜ਼ਮਾਂ ਲਿਖੀਆਂ ਨੇ। ਸੁਣਾਉਣਾ ਨਦੀ ਦਾ ਨਾਦ। ਸੁਣ ਪਹਾੜੀ ਨਦੀ ਦਾ ਇਹ ਨਾਦ, ਸੁਣ ਸੁਣ ਪਹਾੜੀ ਨਦੀ ਦਾ ਇਹ ਨਾਦ ਸੁਣ, ਇਸ ਦੇ ਵਿੱਚ ਜ਼ਿੰਦਗੀ ਦੀ ਦੌੜ ਹੈ। ਨੱਸਦੀ ਹੈ ਇਹ ਮਸ਼ੀਨੀ ਯੁੱਗ ਦੇ ਮਨੁੱਖ ਜਿਉਂ, ਪਰ ਇਹਦੇ ਵਿੱਚ ਖੋਜ ਲਈ ਕੋਈ ਥਾਂ ਨਹੀਂ। ਪੱਥਰਾਂ ਦੀਆਂ ਨੁੱਕਰਾਂ ਤੇ ਪੈਰ ਧਰਦੀ ਵੀ ਹੈ ਤੁਰਦੀ ਮੜਕ ਨਾਲ, ਤਿੱਖੀਆਂ ਨੋਕਾਂ ਬਣਨ ਗੋਲਾਈਆਂ। ਸੁਣ ਇਹਦਾ ਸੰਗੀਤ, ਸੁਣ ਲੁਕੇ ਹਨ ਲੱਖਾਂ ਇਹਦੇ ਵਿੱਚ ਜਲ ਤਰੰਗ ਤੇ ਦਮਾਮਾ ਜੰਗ ਦਾ। ਸੁਣੇ ਦੇ ਪੈਰਾਂ ਦੀ ਚਾਪ,
ਸੁਣੇ ਦੇ ਪੈਰਾਂ ਦੀ ਚਾਪ, ਇਸ ਵਿੱਚ ਮਹਿਬੂਬ ਦੇ ਇਕਰਾਰ ਦੀ ਆਵਾਜ਼ ਹੈ। ਬੇਕਰਾਰੀ ਹੈ ਕਿਸੇ ਆਸ਼ਿਕ ਜਹੀ, ਇਸ ਦੇ ਕੰਢੇ ਠਰੀ ਭਿੱਜੀ ਕੁਆਰੀ ਮਹਿਕ ਹੈ। ਛੇੜਦੀ ਜੋ ਚੁਣਚੁਣੀ, ਪਰ ਜਿਹਦਾ ਆਪਣਾ ਨਿੱਘ ਹੈ। ਧੁੱਪ ਰੰਗੀ ਤਾਰ ਹੇਠਾਂ ਖੱਡ ਵਿੱਚ ਡਿੱਗਦੀ ਪਈ, ਧੁੱਪ ਰੰਗੀ ਤਾਰ ਹੇਠਾਂ ਖੱਡ ਵਿੱਚ ਡਿੱਗਦੀ ਪਈ, ਇਸ ਵਿੱਚ ਲੜਦੀ ਸ਼ਿਕਾਇਤੀ ਨਾਰ ਵਾਲਾ ਸ਼ੋਰ ਹੈ। ਔਰ ਬੈਠ ਦੋ ਪਲ ਜ਼ਿੰਦਗੀ ਦੀ ਇਸ ਸਤਰੰਗੀ ਦੇ ਕੋਲ, ਬੈਠ ਦੋ ਪਲ ਜ਼ਿੰਦਗੀ ਦੀ ਇਸ ਸਤਰੰਗੀ ਦੇ ਕੋਲ, ਸ਼ਹਿਰ ਦੇ ਧੂਏ ਤੇ ਭੀੜਾਂ ਵਿੱਚ ਕੀ ਧਰਿਆ ਪਿਆ। ਸੁਣ ਪਹਾੜੀ ਨਦੀ ਦਾ ਇਹ ਨਾਦ ਸੁਣ, ਇਸ ਦੇ ਵਿੱਚ ਜ਼ਿੰਦਗੀ ਦੀ ਦੌੜ ਹੈ, ਇਸ ਦੇ ਵਿੱਚ ਜ਼ਿੰਦਗੀ ਦੀ ਦੌੜ ਹੈ। ਤਾਰਾ ਟੁੱਟਦਾ ਵੀ ਜਗਮਗਾਉਂਦਾ ਹੈ, ਇਸ਼ਕ ਠੋਕਰ ਤੇ ਮੁਸਕਰਾਉਂਦਾ ਹੈ। ਹੁਸਨ ਵੀ ਭਟਕਦਾ ਹੈ ਇਸ਼ਕ ਲਈ, ਹੁਸਨ ਵੀ ਭਟਕਦਾ ਹੈ ਇਸ਼ਕ ਲਈ। ਚੰਨ ਧਰਤੀ ਦੁਆਲੇ ਪਾਉਂਦਾ ਹੈ, ਚੰਨ ਧਰਤੀ ਦੁਆਲੇ ਪਾਉਂਦਾ ਹੈ। ਤਾਰਾ ਟੁੱਟਦਾ ਵੀ ਜਗਮਗਾਉਂਦਾ ਹੈ, ਇਸ਼ਕ ਠੋਕਰ ਤੇ ਮੁਸਕਰਾਉਂਦਾ ਹੈ, ਇਸ਼ਕ ਠੋਕਰ ਤੇ ਮੁਸਕਰਾਉਂਦਾ